ਉਹ ਦੁੱਖ ਨਿਵਾਰਨ ਸਾਹਿਬ ਤੋਂ ਜਿਹੜਾ ਅਰਦਾਸ ਕਰਕੇ ਜਥਾ ਜਾਂਦਾ ਸੀ, ਬੀਬੀਆਂ ਦੇ ਜਥੇ ਜਾ ਰਹੇ ਹੋਣੇ ਨੇ, ਕਹਿੰਦੇ ਨੇ ਮੈਂ ਦੌੜ ਕੇ ਜਾ ਕੇ ਮਾਂ ਦੇ ਪੈਰ ਫੜੇ, ਵੀ ਪਿੱਛੇ ਉਹਨੇ ਕਿਹਾ ਕੋਈ ਨਹੀਂ, ਵੇ ਗੁਰੂ ਕਲਗੀਧਰ ਨੇ ਆਪਣੇ 4 ਲਾਲ ਕੁਰਬਾਨ ਕੀਤੇ ਸੀ, ਗੁਰੂ ਰੱਖਿਆ ਵੀ ਤੱਕ ਪਿੱਛੇ ਸੁੱਟ ਕੇ, ਤੇ ਮਾਤਾ ਜਿਹੜੀ ਹੈ ਜਥੇ ਦੇ ਨਾਲ ਗ੍ਰਿਫਤਾਰੀ ਲਈ ਗਈ। 1971 'ਚ ਉਹਨਾਂ ਨੇ ਇੰਦਰਾ ਗਾਂਧੀ ਦੀ ਜਿਹੜੀ ਹੈ ਸਟੇਜ ਦੇ ਉੱਤੇ ਖਾਲਿਸਤਾਨ ਦੇ ਲੀਫਲੈਟ ਸੁੱਟੇ, ਔਰ 1981 ਦੇ ਵਿੱਚ ਉਹਨਾਂ ਨੇ ਜਿਹੜੀ ਹੈ ਹਾਈਜੈਕਿੰਗ ਕੀਤੀ ਜਹਾਜ਼ ਦੀ। ਪੁੱਤਰ ਨੂੰ ਲੱਗਦਾ ਵੀ ਪੁਲਿਸ ਆਉਣ ਵਾਲੀ ਹੈ, ਅਰੈਸਟ ਹੋਣੀ, ਉਹ ਕਹਿੰਦੇ ਵੀ ਇਹ ਦੇਖ ਲਿਆ ਕਿ ਵੀ ਜੇ ਤਾਂ ਗੁਰੂ ਨੂੰ ਸਮਰਪਿਤ ਹੋ ਕੇ ਕੀਤਾ, ਫਿਰ ਇਹ ਸਮਝ ਕੇ ਭਾਈ 10 ਸਾਲ ਵੀ ਅੰਦਰ ਰਹਿਣਾ ਪਏ ਕੋਈ ਗੱਲ ਨਹੀਂ, ਤੇ ਜੇ ਐਵੇਂ ਸ਼ੋਹਰਤ ਲਈ ਝੱਖ ਮਾਰਨ ਲਈ ਕੀਤਾ ਤੇ ਫਿਰ ਜਿਹੜਾ ਤੂੰ ਕੋਈ ਨਹੀਂ ਜੋ ਮਰਜ਼ੀ ਕਰ, ਤੇ ਗੁਰੂ ਨੂੰ ਪਿੱਠ ਦੇਣੀ ਤੇ ਮਰ ਗਿਆ ਇੱਕ ਬਰਾਬਰ ਹੁੰਦਾ। ਇਹ ਹੁਣ ਮਾਂ ਕਹਿ ਰਹੀ ਹੈ। His life was a testament to the power of conviction as he spent 4 decades in exile fighting for the cause of Khalistan. His legacy, recounting his extraordinary journey and the values he instilled in those who knew him. ਉਹਨਾਂ ਦਾ ਜਨਮ ਹੀ ਉਸ ਪੀਰੀਅਡ ਦੇ ਵਿੱਚ ਹੋਇਆ ਜਦੋਂ ਕਿ ਸਿੱਖ ਕੌਮ ਜ਼ੁਲਮਾਂ ਦਾ ਸ਼ਿਕਾਰ ਸੀ, ਔਰ ਇਹਨਾਂ ਨੇ ਇਸ ਰਸਤੇ ਨੂੰ ਚੁਣਿਆ। From a young age, he exhibited a strong sense of justice and an unyielding desire to see his community free from oppression. ਉਹਨਾਂ ਨੇ ਜਲਾਵਤਨੀ 'ਚ ਵੀ ਅੰਤਰਰਾਸ਼ਟਰੀ ਜਥੇਬੰਦੀਆਂ ਦੇ ਨਾਲ ਸਾਂਝਾਂ ਬਣਾਈਆਂ, ਔਰ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਖਾਲਿਸਤਾਨ ਦੀ ਮੂਵਮੈਂਟ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ। His tireless efforts led to significant milestones in the movement, including policy changes and increased global attention. ਆਖਰੀ ਸਫ਼ਰ ਦੀ ਤਿਆਰੀ ਹੈ, ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ, ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ, ਭਾਵੇਂ ਅਨਾਮ ਹਾਂ ਜਾਂ ਨਾਮ ਹਾਂ, ਹਰ ਪਲ ਆਜ਼ਾਦੀ ਲਈ ਤੜਪਦਾ ਹਾਂ, ਇਸੇ ਲਈ ਦਿੱਲੀ ਨੂੰ ਰੜਕਦਾ ਹਾਂ, ਮੈਂ ਇਹੀ ਤੜਪ ਤੇ ਇਹੀ ਰੜਕ ਬੱਚਿਆਂ ਨੂੰ ਦੇ ਕੇ ਜਾਣੀ ਹੈ, ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਅਨਿਲ ਮੁਖਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 8 ਜੁਲਾਈ 2024 ਹਾੜ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲ ਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਤੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ JS ਗਰੇਵਾਲ ਜੀ ਹੋਰਾਂ ਵੱਲੋਂ। ਇਹਨਾਂ ਦੀ ਇਹੀ ਬੇਨਤੀ ਹੁੰਦੀ ਹੈ ਕਿ ਹਮੇਸ਼ਾ ਤੁਸੀਂ ਟੀਵੀ 84 ਦੀ ਜਿਹੜੀ ਸਪੋਰਟ ਕਰੋ ਕਿਉਂਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਔਰ ਨੌਜਵਾਨੀ ਨੂੰ ਜਾਗਰੂਕ ਕਰ ਰਿਹਾ। ਸੋ ਹਮੇਸ਼ਾ ਹੀ ਇਹ ਜਿਹੜੇ ਨੇ ਟੀਵੀ 84 ਦੇ ਖੈਰਖਵਾਹ ਨੇ
ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984। ਸੇਮ ਨੰਬਰ ਤੇ ਤੁਸੀਂ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਗਜਿੰਦਰ ਸਿੰਘ ਜੀ ਬਾਰੇ, ਜਿਹੜੇ ਕਿ ਖਾਲਿਸਤਾਨ ਨਾਇਕ ਭਾਈ ਗਜਿੰਦਰ ਸਿੰਘ ਜੀ ਦੇ ਜਿਹੜੇ ਵਿਛੋੜੇ ਨੂੰ ਸਮੁੱਚੇ ਪੰਥ ਵੱਲੋਂ ਬੜੇ ਭਰੇ ਮਨ ਨਾਲ ਜਿਹੜਾ ਮਹਿਸੂਸ ਕੀਤਾ ਜਾ ਰਿਹਾ ਔਰ ਜਿਹੜਾ ਸ਼ਰਧਾਂਜਲੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਅਤੇ ਆਉਣ ਵਾਲੇ ਜਿਹੜੇ ਹਫ਼ਤਿਆਂ ਵਿੱਚ ਉਹਨਾਂ ਦੀ ਯਾਦ ਵਿੱਚ ਜਿਹੜੇ ਨੇ ਥਾਂ-ਥਾਂ ਸਮਾਗਮ ਵੀ ਕੀਤੇ ਜਾ ਰਹੇ ਨੇ। ਔਰ ਇਸ ਸੰਬੰਧੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਸਮਾਗਮ ਕੁਈਨਜ਼ ਵਿਲੇਜ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਬੀਤੇ ਕੱਲ੍ਹ ਕਰਵਾਇਆ ਗਿਆ ਔਰ ਭਾਈ ਗਜਿੰਦਰ ਸਿੰਘ ਜੀ ਜਿਹੜੀ ਸਪੁੱਤਰੀ ਬੀਬੀ ਬਿਕਰਮਜੀਤ ਕੌਰ ਨੇ, ਜਿਸ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ ਹੈ, ਉਸ ਸਿੱਖ ਕੌਮ ਦੇ ਨਾਂ ਸੁਨੇਹਾ ਜਾਰੀ ਕੀਤਾ ਜਿਹੜਾ ਆਪਾਂ ਤੋਂ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਸ ਕਦਰ ਅੰਦਰੋਂ ਸਾਰੀ ਕੌਮ ਪਿਆਰ ਕਰ ਰਹੀ ਹੁੰਦੀ ਹੈ, ਪਰ ਕਦੇ ਕੋਈ ਉਹਨਾਂ ਦੇ ਜਿਉਂਦੇ ਜੀ ਕੋਈ ਐਸਾ ਮੌਕਾ ਨਜ਼ਰ ਨਹੀਂ ਆਉਂਦਾ ਜਿੱਥੇ ਉਸ ਪਿਆਰ ਦਾ ਇਜ਼ਹਾਰ ਹੋਏ। ਬਿਲਕੁਲ। ਸੋ ਭਾਈ ਗਜਿੰਦਰ ਸਿੰਘ ਹੋਰਾਂ ਦੇ ਵਿਛੋੜੇ ਨੂੰ ਅੱਜ ਅਸੀਂ 4 ਦਿਨ ਹੋ ਚੁੱਕੇ ਨੇ। 4 ਜੁਲਾਈ ਦੀ ਸਵੇਰ ਲਾਹੌਰ ਦੀ ਧਰਤੀ ਤੇ ਉਹਨਾਂ ਨੇ ਅਖੀਰਲਾ ਸਾਹ ਲਿਆ ਔਰ ਲਗਾਤਾਰਤਾ ਨਾਲ ਸ਼ਰਧਾਂਜਲੀਆਂ ਦਾ ਸਿਲਸਿਲਾ ਵੀ ਜਾਰੀ ਹੈ ਔਰ ਆਉਣ ਵਾਲੇ ਕਈ ਹਫ਼ਤੇ ਥਾਂ-ਥਾਂ ਤੇ ਉਹਨਾਂ ਦੀ ਯਾਦ ਵਿੱਚ ਸਮਾਗਮ ਹੋ ਰਹੇ ਨੇ। ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਸਰ JS ਗਰੇਵਾਲ, ਕੈਲਗਰੀ, ਕੈਨੇਡਾ ਬੇਸਡ ਸਾਡੇ ਵੀਰ, ਜਿਹੜੇ ਹਮੇਸ਼ਾ ਹੀ ਇਹ ਉਹਨਾਂ ਦਾ ਸੁਨੇਹਾ ਹੁੰਦਾ ਹੈ ਕਿ ਭਾਈ ਸਾਡੀਆਂ ਮੁਸ਼ਕਲਾਂ ਇਸ ਲਈ ਨੇ ਜਾਂ ਅਸੀਂ ਇਸ ਲਈ ਭੰਬਲ ਭੂਸੇ 'ਚ ਪੈਂਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਤੋਂ ਦੂਰ ਜਾ ਕੇ ਭੇਖੀਆਂ, ਸਾਧਾਂ, ਪਖੰਡੀਆਂ, ਪਰਪੰਚ ਰਚਾਉਣ ਵਾਲਿਆਂ ਦੇ ਮਗਰ ਲੱਗੇ ਹੋਏ ਹਾਂ। ਔਰ ਜਦੋਂ ਤੱਕ ਅਸੀਂ ਗੁਰਬਾਣੀ ਨਾਲ ਨਹੀਂ ਜੁੜਦੇ, ਗੁਰੂ ਗ੍ਰੰਥ ਔਰ ਗੁਰੂ ਪੰਥ ਜਿਹੜੇ 2 ਪਿਲਰ ਨੇ, ਜਦੋਂ ਤੱਕ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੇ ਅਨੁਕੂਲ ਜਿਹੜਾ ਹੈ ਉਹ ਆਪਣੀ ਜੀਵਨ ਜਾਂਚ, ਆਪਣਾ ਸਾਰਾ ਸੰਘਰਸ਼ ਦਾ ਤੌਰ ਤਰੀਕਾ ਔਰ ਇੱਕ ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖ ਕੇ ਬ੍ਰਾਹਮਣਵਾਦੀ ਕਰਮਕਾਂਡ ਤੋਂ ਬਚ ਕੇ ਅਸੀਂ ਅੱਗੇ ਨਹੀਂ ਵਧਾਂਗੇ ਤੇ ਫਿਰ ਅਸੀਂ ਖੁਆਰ ਹੋਵਾਂਗੇ। ਬਿਲਕੁਲ। ਔਰ ਇਹ ਕੋਈ ਨਹੀਂ ਹੈ। ਅੱਜ ਇੱਕ ਪ੍ਰੋਮੀਨੈਂਟ ਖਬਰ ਸੀ ਕਿ ਜਿਹੜੇ ਰੁਮਾਲੇ ਦਰਬਾਰ ਸਾਹਿਬ ਦੇ ਅੰਦਰ ਚੜਾਏ ਜਾਂਦੇ ਨੇ ਉਹਨਾਂ 'ਚ ਸਿਰਫ 5% ਹੀ ਠੀਕ ਹੁੰਦੇ ਨੇ। 95% ਜਿਹੜੇ ਆਲੇ ਦੁਆਲੇ ਦੁਕਾਨਦਾਰ ਜਾਂ ਦੂਸਰੇ ਲੋਕ ਫੌੜੀਆਂ ਜਾਂ ਕੀ ਰੇਹੜੀਆਂ ਉਹਨੂੰ ਕਹਿੰਦੇ ਨੇ ਉਹਨਾਂ ਦੇ ਉੱਤੇ ਵੇਚਦੇ ਨੇ, ਉਹਨਾਂ 'ਚ ਕੋਈ ਸਮੈਲ ਆ ਰਹੀ ਹੁੰਦੀ ਹੈ, ਕੋਈ ਦੂਜਾ ਹੁੰਦਾ ਹੈ। ਤੇ ਸ਼੍ਰੋਮਣੀ ਕਮੇਟੀ ਨੇ ਕਿਹਾ ਜੀ ਅਸੀਂ ਹੁਣ ਉਹ ਆਪਣੇ ਵੇਚਣਾ ਚਾਹੁੰਦੇ ਹੋਣੇ ਨੇ ਇਸ ਕਿਸਮ ਦਾ ਹੋਏ। ਲੇਕਿਨ ਤੁਸੀਂ ਦੇਖੋ ਕਿ ਬਾਅਦ ਦੇ ਵਿੱਚ ਟਨਾਂ ਦੇ ਟਨ ਰੁਮਾਲੇ ਇਕੱਲੇ ਉੱਥੇ ਹੀ ਨਹੀਂ, ਅਸੀਂ ਬਾਹਰਲੇ ਗੁਰਦੁਆਰਿਆਂ 'ਚ ਵੀ ਦੇਖਦੇ ਹਾਂ ਅਗਨ ਭੇਟ ਕਰ ਰਹੇ ਹੁੰਦੇ ਨੇ। ਜਾਂ ਇੱਥੇ ਕਈ ਵਾਰ ਇੱਕ ਟਰੱਕਰ ਸੱਜਣ ਮੈਨੂੰ ਦੱਸ ਰਹੇ ਸੀ ਕਿ ਵੀ ਉਹ ਨਿਕਲੇ ਉੱਥੋਂ ਤੇ ਉਹਨਾਂ ਨੇ ਦੇਖਿਆ ਕਿ ਵੀ ਆਇਆ ਤੇ ਉਹ ਗਾਰਬੇਜ ਦੇ ਵੱਡੇ ਜਿਹੜੇ ਨੇ ਉਹਨਾਂ ਦੇ ਵਿੱਚ। ਸੋ ਮਤਲਬ ਇਹ ਹੈ ਕਿ ਵੀ ਸਾਨੂੰ ਇਹ ਦੇਖਣਾ ਹੋਏਗਾ ਕਿ ਹਾਲਾਂਕਿ ਕੁਝ ਚੰਗੇ ਗੁਰਦੁਆਰਾ ਸਾਹਿਬਾਨ 'ਚ ਅਨਾਉਂਸਮੈਂਟ ਹੁੰਦੀ ਹੈ ਕਿ ਵੀ ਰੁਮਾਲੇ ਸਾਡੇ ਕੋਲ ਇਨਫ ਨੇ, ਤੁਸੀਂ ਭੇਟਾ ਦੇ ਦਿਓ ਔਰ ਤੁਸੀਂ ਰੁਮਾਲਾ ਲਓ। ਹਾਂ, ਲੇਕਿਨ ਕੁਝ ਚੀਜ਼ਾਂ ਜਿਹੜੀਆਂ ਇਹ ਹਾਲਾਂ ਦੇਖਣ ਨੂੰ ਇਹ ਸਧਾਰਨ ਖਬਰ ਲੱਗੇਗੀ, ਪਰ ਅੱਜ ਟ੍ਰਿਬਿਊਨ ਸਮੇਤ ਪ੍ਰੋਮੀਨੈਂਟ ਅਖਬਾਰਾਂ ਦੀ ਖਬਰ ਸੀ। ਸੋ ਇਹ ਇੱਕ, ਕਿਉਂਕਿ ਮੇਰੇ ਦਿਮਾਗ 'ਚ ਖਬਰ ਅੱਜ ਹੀ ਦੇਖੀ ਹੈ ਤੇ ਆਇਆ ਕਿ ਭਾਈ ਅਸੀਂ ਕਿੰਨਾ ਕੁਛ ਜਿਹੜਾ ਸ਼ਬਦ ਗੁਰੂ ਦਾ ਸਿਧਾਂਤ ਹੈ ਉਸ ਨੂੰ ਛੱਡ ਕੇ ਅਸੀਂ ਕਿਸ ਕਿਸਮ ਦਾ ਜਿਹੜਾ ਪਰਪੰਚ ਜਿਹੜਾ ਉਸ ਦੇ ਵਿੱਚ ਹੋਰ ਵੀ ਜੇ ਅਸੀਂ ਅੱਜ ਦੇਖੀਏ ਤੇ ਕਿਉਂਕਿ ਗੁਰਦੁਆਰਾ ਸਾਹਿਬਾਨ ਜਾਂ ਕਮੇਟੀਆਂ ਨੂੰ ਵੀ ਇਹ ਸੂਟ ਕਰਦਾ ਹੈ। ਉਹਨਾਂ ਦੇ ਜਿਹੜਾ ਫਾਈਨੈਂਸ ਵੱਧਦੇ ਨੇ, ਗੋਲਕ ਵੱਧਦੀ ਹੈ। ਜਿਵੇਂ ਕੱਲ੍ਹ ਹੀ ਗੱਲ ਚੱਲ ਰਹੀ ਸੀ ਦੀਵਾਨ ਦੇ ਵਿੱਚ, ਅਸੀਂ ਗੱਲ ਕਰਾਂਗੇ ਕਿ ਜਿੱਥੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਗੁਰਦੁਆਰਾ ਸਾਹਿਬ 222 ਕੁਈਨਜ਼ ਵਿਲੇਜ ਦੇ ਵਿੱਚ ਭਾਈ ਗਜਿੰਦਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕੀਤਾ ਗਿਆ ਤੇ ਉੱਥੇ ਬੜੇ ਅੱਛੇ ਹੈੱਡ ਗ੍ਰੰਥੀ ਨੇ। ਉਹਨਾਂ ਨੇ ਆਪਣੀ ਕਥਾ ਦੇ ਦੌਰਾਨ ਭਾਈ ਗੁਰਦਾਸ ਜੀ ਦਾ ਇਹ ਜਿਹੜਾ ਉਹਨਾਂ ਦੀ ਵਾਰ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਏ, ਸੋ ਉਹਨਾਂ ਨੇ ਐਕਸਪਲੇਨ ਕੀਤਾ ਜਾ ਰਿਹਾ ਅਸੀਂ ਵੀ ਜਦੋਂ ਦੀਵਾਲੀ ਦਾ ਮੌਕਾ ਆਉਂਦਾ ਪਰ
ਤੁਸੀਂ ਇਹ ਦੇਖੋਗੇ ਕਿ ਦੁਨੀਆ ਭਰ 'ਚ ਸਭ ਤੋਂ ਵੱਡਾ ਇਕੱਠ ਦੀਵਾਲੀ ਵਾਲੇ ਦਿਨ ਜਾਂ ਨਿਊ ਈਅਰ ਦੇ ਉੱਤੇ ਗੁਰਦੁਆਰਾ ਸਾਹਿਬ 'ਚ ਹੁੰਦਾ ਹੈ। ਔਰ ਇਹ ਹੁੰਦਾ ਕਿ ਜਿਵੇਂ ਭਾਈ ਗੁਰਦਾਸ ਕਹਿ ਗਏ ਵੀ ਜੇ ਕਿਤੇ ਦੀਵੇ ਤੁਸੀਂ ਨਾ ਬਾਲੇ ਦੀਵਾਲੀ ਦੀ ਰਾਤ ਤੇ ਅਗਲਾ ਦਿਨ ਨਹੀਂ ਚੜ੍ਹਨਾ ਹੈ ਤੁਹਾਡੇ ਲਈ। ਹਾਲਾਂ ਉਹ ਇੱਕ ਉਦਾਹਰਣ ਦੀ ਬਿਗਨਿੰਗ ਹੈ ਕਿ ਭਾਈ ਇਸ ਜਿਹੜਾ ਦੀਵਾ ਹੈ ਜਿੰਨਾ ਮਰਜ਼ੀ ਤੁਸੀਂ ਉਸ ਦੇ ਵਿੱਚ ਤੇਲ ਹੋਏ, ਖੂਬਸੂਰਤ ਦੀਵਾ ਹੋਏ, ਅਲਟੀਮੇਟਲੀ ਉਸ ਨੇ ਸਵੇਰ ਹੁੰਦੀ ਤੱਕ ਬੁੱਝ ਜਾਣਾ ਹੈ। ਫੁੱਲਾਂ ਦੀ ਬਗੀਚੇ ਜਿਹੜੇ ਟਹਿਕ ਦੇ ਫੁੱਲ ਨੇ ਉਹ ਸੁੱਕ ਜਾਂਦੇ ਨੇ, ਉਹ ਜੋ ਮਰਜ਼ੀ ਤੁਸੀਂ ਉਹਨਾਂ ਨੂੰ ਕਰੋ, ਉਹਨਾਂ ਦੀ ਛੋਟੀ ਉਮਰ ਹੁੰਦੀ ਹੈ। ਇਸ ਤਰੀਕੇ ਦੀਆਂ ਉਦਾਹਰਨਾਂ ਦੇ ਕੇ ਉਹਨਾਂ ਨੇ ਕਿਹਾ ਵੀ ਇਹ ਲੇਕਿਨ ਜਿਹੜਾ ਗੁਰਮੁਖ ਹੈ, ਜਿਹਨੇ ਗੁਰੂ ਵੱਲ ਮੂੰਹ ਕੀਤਾ ਹੋਇਆ ਹੈ, ਉਸ ਦੇ ਲਈ ਹਮੇਸ਼ਾ ਹੀ ਗੁਰੂ ਦਾ ਸ਼ਬਦ ਨੂੰ ਸੰਭਾਲਣਾ ਉਹੀ ਉਹਦੀ ਜ਼ਿੰਦਗੀ ਦੇ ਵਿੱਚ ਸਦਾ ਬਹਾਰ ਹੈ, ਸਦਾ ਚਾਨਣ ਹੈ, ਸਦਾ ਰੌਸ਼ਨੀ ਹੈ। ਉਹ ਦੀਵਿਆਂ ਦੀ ਰੌਸ਼ਨੀ ਜਾਂ ਫੁੱਲਾਂ ਦੀ ਮਹਿਕ ਵਾਂਗ ਥੋੜ ਚਿਰੀ ਨਹੀਂ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਿਸ ਦਾ ਮਤਲਬ ਹੀ ਬਿਲਕੁਲ ਡਿਫਰੈਂਟ ਹੈ, ਲੇਕਿਨ ਅੱਜ ਸਾਡਾ ਇੱਕ ਵੱਡਾ ਹਿੱਸਾ, ਔਰ ਕਿਉਂਕਿ ਗੁਰਦੁਆਰਾ ਕਮੇਟੀਆਂ ਨੂੰ ਵੀ ਸੂਟ ਕਰਦਾ ਇਹੀ ਦਿਨ ਹੁੰਦੇ ਨੇ ਜਦੋਂ ਗੋਲਕ ਕਈ ਗੁਣਾ ਵੱਧ ਜਾਂਦੀ ਹੈ, ਖਰਚੇ ਵੀ ਇੰਨੇ ਕੁ ਵਧਾਏ ਹੁੰਦੇ ਨੇ। ਇਹੀ ਪਾਰਟ ਅਸੀਂ ਬਹੁਤ ਸਾਰੇ ਹੋਰ ਪਾਰਟ ਤੋਂ ਵੀ ਦੇਖਦੇ ਹਾਂ, ਕਿਉਂਕਿ ਸਰ JS ਗਰੇਵਾਲ ਇਸ ਮੁੱਦੇ ਦੇ ਉੱਤੇ ਬੜੇ ਸਪਸ਼ਟ ਹੁੰਦੇ ਨੇ ਜਦੋਂ ਵੀ ਉਹਨਾਂ ਦਾ ਇਸ 'ਤੇ ਮੈਸੇਜ ਹੁੰਦਾ। ਸੋ ਮੈਨੂੰ ਇਹ ਲੱਗਾ ਕਿ ਜ਼ਰੂਰੀ ਹੈ ਕਿ ਵੀ ਅਸੀਂ ਜਿਹੜਾ ਬਹੁਤ ਸਾਰਾ ਕਰਮ ਕਾਂਡ ਔਰ ਹਾਲਾਂਕਿ ਸਿੱਖ ਰਹਿਤ ਮਰਿਆਦਾ ਖੁਦ ਜਦੋਂ ਅਸੀਂ ਉਸ ਨੂੰ ਧਿਆਨ ਨਾਲ ਦੇਖੀਏ ਤਾਂ ਉਸ 'ਚ ਐਨਕਰੇਜ ਕੀਤਾ ਹੋਇਆ ਕਿ ਹਰ ਗੁਰਸਿੱਖ ਵੀਰ ਭੈਣ ਆਪਣੇ ਤੌਰ 'ਤੇ ਸਹਿਜ ਪਾਠ ਕਰੇ ਕਿ ਬਾਣੀ ਤੁਸੀਂ ਖੁਦ ਪੜ੍ਹੋ, ਉਸ ਨੂੰ ਸਮਝ ਆਉਂਦੀ ਹੈ ਨਹੀਂ ਆਉਂਦੀ ਹੈ, ਹੌਲੀ 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 ਤੁਸੀਂ ਉਸ ਦੇ ਨਾਲ ਜੁੜੋਗੇ। ਪਰ ਅੱਜ ਅਸੀਂ ਦੇਖੀਏ ਕਿ ਵੀ ਤੁਸੀਂ ਦਰਬਾਰ ਸਾਹਿਬ ਤੋਂ ਲੈ ਕੇ ਦੁਨੀਆ ਭਰ 'ਚ ਦੇਖੋ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ, ਲੇਕਿਨ ਕਿੰਨੇ ਸ਼ੁਰੂ ਤੋਂ ਅਖੀਰ ਤੱਕ ਸੁਣਨ ਵਾਲੇ ਹੁੰਦੇ ਨੇ, ਕਿੰਨੇ ਕੁ ਜਿਹੜੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਕੋਲ ਵਕਤ ਹੁੰਦਾ ਹੈ। ਉਹ ਇੱਕ ਕਈ ਤਾਂ ਦੂਰੋਂ ਹੀ ਜਿਹੜੇ ਖਾਸ ਤੌਰ 'ਤੇ ਇੱਥੋਂ ਬੁੱਕ ਕਰਾ ਕੇ ਜੀ ਹੁਕਮਨਾਮਾ ਭੇਜ ਦਿੱਤਾ ਜਾਂ ਦੂਜਾ, ਤੇ ਜੇ ਕੋਈ ਸਵਾਲ ਕਰਦਾ ਤੇ ਉਸ ਨੂੰ ਸ਼ਰਧਾ ਦੇ ਨਾਂ ਥੱਲੇ ਜਿਹੜਾ ਉਹ ਸਾਰੇ ਆਰਗੂਮੈਂਟ ਖਤਮ ਹੋ ਜਾਂਦੇ ਨੇ। ਸ਼ਰਧਾ ਬੜੀ ਯੂਨੀਕ ਗੱਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਦੀ ਗੁਰੂ ਦੀ ਬਾਣੀ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਗਾਧ ਬਹੁਤ ਸ਼ਰਧਾ ਹੋਣੀ ਚਾਹੀਦੀ ਹੈ, ਕੋਈ ਦੋ ਰਾਵਾਂ ਨਹੀਂ ਨੇ। ਪਰ ਗੱਲ ਤਾਂ ਇਹ ਹੈ ਕਿ ਜੇ ਬਾਣੀ ਅਸੀਂ ਖੁਦ ਨਹੀਂ ਪੜ੍ਹਾਂਗੇ, ਹੁਣ ਈਵਨ ਇਸ ਗੱਲ ਨੂੰ ਜੇ ਅਸੀਂ ਇਹ ਦੇਖੀਏ ਕਿ ਵੀ ਜਿਹੜਾ ਇਹ ਚਲਨ ਬਹੁਤ ਸਾਰਾ ਅਖੰਡ ਪਾਠਾਂ ਦਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆ ਗਿਆ, ਇਹਨੂੰ ਵੀ ਕਈ ਵਾਰ ਸਟੇਟਸ ਦੇ ਨਾਲ ਜੋੜ ਦਿੱਤਾ ਗਿਆ ਕਿ ਵੀ ਜੇ ਆਮ ਕੋਈ ਸਹਿਜ ਪਾਠ ਰੱਖ ਕੇ ਭੋਗ ਪਾਉਂਦਾ ਤੇ ਫਿਰ ਹੁੰਦਾ ਵੀ ਪਤਾ ਨਹੀਂ ਇਹ ਗਰੀਬ ਸਿੱਖ ਹੈ। ਔਰ ਗੱਲ ਵੈਸੇ ਹੀ ਸ਼ਾਇਦ ਹੁਣ ਗਲਤ ਵੀ ਨਾ ਰਹੀ ਹੋਏ, ਹੁਣ ਤਾਂ ਅਖੰਡ ਪਾਠਾਂ ਦੇ ਖਰਚੇ ਔਰ ਖਾਸ ਤੌਰ ਤੇ ਅਖੰਡ ਪਾਠ ਦੇ ਵੱਡਿਆਂ ਗੁਰਦੁਆਰਿਆਂ ਜਿੱਥੇ ਲੰਗਰ ਦੇ ਨਾਂ ਥੱਲੇ 36 ਪਦਾਰਥ ਬਣਾਏ ਹੁੰਦੇ ਨੇ, ਲੰਗਰ ਦਾ ਤਾਂ ਕਾਨਸੈਪਟ ਹੀ ਬਦਲ ਗਿਆ। ਉਹ ਆਮ ਤਾਂ ਅਫੋਰਡ ਵੀ ਨਹੀਂ ਕਰ ਸਕਦਾ। ਪਰ ਇਸ ਲਈ ਇੱਕ ਜ਼ਮਾਨਾ ਸੀ ਕਿ ਜਿਹੜਾ ਗਰੀਬ ਸਿੱਖ ਹੈ ਵਿਚਾਰਾ ਸ਼ਾਇਦ ਉਹੀ ਸਹਿਜ ਪਾਠ ਕਰਵਾਉਂਦਾ ਤੇ ਅਖੰਡ ਪਾਠ ਕਰਵਾਉਣਾ ਸਟੇਟਸ ਹੈ, ਭਾਵੇਂ ਨਾ ਸ਼ੁਰੂ ਤੋਂ ਅਖੀਰ ਤੱਕ ਤੁਸੀਂ ਉੱਥੇ ਨਾ ਬੈਠੇ ਹੋਵੋ, ਨਾ ਸੁਣੋ, ਨਾ ਕੋਈ ਹੋਰ ਹੋਏ, ਤੇ ਹੁਣ ਤੁਹਾਨੂੰ ਲੱਗਦਾ ਹੈ ਵੀ ਪੜ੍ਹੇਗਾ ਕੋਈ ਔਰ ਉਸ ਦਾ ਫਲ ਤੁਹਾਨੂੰ ਟ੍ਰਾਂਸਫਰ ਹੋ ਜਾਏਗਾ। ਇਵੇਂ ਨਹੀਂ ਹੈ। ਔਰ ਇਹ ਗੁਰੂ ਸਾਹਿਬ ਦੀ ਬਾਣੀ ਹੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲਾਂ ਦਾ ਜਵਾਬ ਦਿੰਦੀ ਹੈ। ਸੋ ਅਸੀਂ ਕਈ ਵਾਰ ਬੇਮਤਲਬ ਬਹਿਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਹੁੰਦੇ, ਪਰ ਕੁਝ ਗੱਲਾਂ ਨੇ ਜਿਹੜੀਆਂ ਅਸੀਂ ਦੇਖ ਰਹੇ ਹਾਂ ਕਿ ਹੌਲੀ 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 ਜਿਹੜਾ ਉਹ ਅਸੀਂ ਵੀ ਉਸ ਕਿਸਮ ਦੇ ਹੀ ਕਰਮ ਕਾਂਡ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ ਜਿਸ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ, ਜਿਸ ਤੋਂ ਉਹ ਭਾਵੇਂ ਬ੍ਰਾਹਮਣ ਸੀ ਜਾਂ ਕਾਜ਼ੀ ਸੀ ਜਿਹੜੇ ਜਾਂ ਜੋਗੀ ਸੀ, ਉਹਨਾਂ ਦੇ ਵਿੱਚ ਵੀ ਜਿਹੜਾ ਬਹੁਤ ਸਾਰਾ ਇਸ ਕਿਸਮ ਦਾ ਪਾਰਟ ਸੀ ਜਿਹਨੂੰ ਰਿਚੁਅਲਿਜ਼ਮ ਕਿਹਾ ਜਾਂਦਾ ਹੈ ਜਾਂ ਕਰਮ ਕਾਂਡ ਕਿਹਾ ਜਾਂਦਾ ਹੈ। ਸੋ ਉਸ ਨੂੰ ਵੀ ਜਦੋਂ ਭਾਈ ਸਾਹਿਬ ਨੇ, ਭਾਈ ਗੁਰਦਾਸ ਜੀ ਨੇ ਜਾਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਤਾਂ ਉਹਨਾਂ ਨੇ ਸੱਚ ਵੱਲ ਮੋੜਿਆ ਕਿ ਭਾਈ ਸੱਚ ਨੂੰ ਅਪਣਾਉਣਾ, ਜਿਉਣਾ, ਉਸ ਸੱਚ ਦਾ ਪੱਲਾ ਫੜਨਾ ਤੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੇ ਅਸੀਂ ਕਾਮਨਾ ਉਹਨਾਂ ਤੋਂ ਕਰਦੇ ਹਾਂ ਜਿਹੜੇ ਖੁਦ ਘਾਲਣਾ ਕਰਨ ਵਾਲੇ ਨਹੀਂ ਨੇ। ਅਸੀਂ ਉਹਨਾਂ ਦੇ ਜਾ ਕੇ ਚਰਨ ਫੜੇ ਹੁੰਦੇ ਨੇ ਕਿ ਭਾਈ ਸਾਡੇ ਲਈ ਤੁਸੀਂ ਅਰਦਾਸ ਕਰ ਦਿਓ। ਸੋ ਇਸ ਸਾਰੇ ਨੂੰ ਕਿਵੇਂ ਜਿਹੜਾ ਇਸ ਸਾਰੇ 'ਚੋਂ ਅਸੀਂ ਨਿਕਲਾਂਗੇ, ਕਿਉਂਕਿ ਇਸ ਦਾ ਹੀ ਨਤੀਜਾ ਹੈ ਕਿ ਅੱਜ ਜਦੋਂ ਅਸੀਂ ਇੱਕ ਪਾਸੇ ਸਾਡੀ ਸਿੱਧੀ ਲੜਾਈ ਸਟੇਟ ਨਾਲ ਹੈ, ਜਿਹਨੇ ਸਿੱਖਾਂ ਦੇ ਖਿਲਾਫ ਸਰਵਨਾਸ਼ ਦੀ ਲੜਾਈ ਵਿੱਢੀ ਹੋਈ ਹੈ,
ਉਹਨਾਂ ਨੇ ਆਪਣੀਆਂ ਪ੍ਰੋਕਸੀਜ਼ ਜਿਵੇਂ ਬਾਬਾ ਕਲਚਰ ਜਿਹੜਾ ਉਹ ਇਸ ਕਿਸਮ ਦਾ ਲਿਆਂਦਾ ਹੋਇਆ ਹੈ। ਪਰ ਤੁਸੀਂ ਇਹ ਦੇਖੋਗੇ ਕਿ ਉਸ ਤੋਂ ਇਲਾਵਾ ਜਿਹੜੇ ਆਨ ਧਰਮੀ ਨੇ ਉਹਨਾਂ 'ਚ ਖਾਸ ਤੌਰ 'ਤੇ ਤੋਂ ਈਸਾਈਆਂ ਦਾ ਜ਼ਿਕਰ ਹੁੰਦਾ ਹੈ, ਦੂਸਰਿਆਂ ਦਾ ਹੁੰਦਾ ਹੈ, ਹੀਲਰ ਦੇ ਨਾਂ ਥੱਲੇ, ਦੂਜਿਆਂ ਦੇ ਨਾਂ ਥੱਲੇ ਕਿਸ ਕਿਸਮ ਦੇ ਪਖੰਡ ਜਿਹੜੇ ਨੇ, ਔਰ ਪੰਜਾਬ ਦਾ ਇੱਕ ਤਬਕਾ ਕਿਸ ਤੇਜ਼ੀ ਨਾਲ ਆਪਣੇ ਗੁਰੂ ਦੇ ਰਸਤੇ ਤੋਂ ਭਟਕ ਰਿਹਾ। ਲੇਕਿਨ ਇਸ ਸਭ ਦੇ ਬਾਵਜੂਦ ਸਾਡੀਆਂ ਪ੍ਰੋਮੀਨੈਂਟ ਗੁਰਦੁਆਰਾ ਕਮੇਟੀਆਂ, ਉੱਥੇ ਸ਼੍ਰੋਮਣੀ ਕਮੇਟੀ ਹੋਏ ਜਾਂ ਬਾਕੀ ਤਾਂ 4 ਕਮੇਟੀਆਂ ਹੁਣ ਸਿੱਧੀਆਂ RSS ਦੇ ਹਵਾਲੇ ਨੇ, ਲੇਕਿਨ ਮੈਂ ਬਾਹਰ ਵੀ ਦੇਖਦਾ, ਅਸੀਂ ਸਿਰਫ ਉਹਨਾਂ ਨੂੰ ਦੋਸ਼ ਦੇਣ ਤੱਕ ਮਹਿਦੂਦ ਨਾ ਕਰੀਏ। ਕਿੰਨੇ ਕੁ ਗੁਰਦੁਆਰਾ ਸਾਹਿਬਾਨ ਨੇ ਵੱਡੇ ਵੱਡੇ ਵੀ ਜਿਨ੍ਹਾਂ 'ਚ ਸਿੱਖ ਇਤਿਹਾਸ ਨਾਲ ਸੰਬੰਧਿਤ ਕਿ ਭਾਈ ਜਦੋਂ ਕੋਈ ਤੁਹਾਡੇ ਵਿਜ਼ਿਟ ਕਰਦਾ ਹੈ ਜਾਂ ਦੂਜਾ ਹੁੰਦਾ, ਤੁਸੀਂ ਉਹਨੂੰ 4 ਕਿਤਾਬਾਂ ਸਿੱਖ ਇਤਿਹਾਸ ਦੀਆਂ ਜਿਹੜੀਆਂ ਆਥੈਂਟਿਕ ਢੰਗ ਦੀਆਂ ਹੋਣ ਉਹਨਾਂ ਨੂੰ ਤੁਸੀਂ ਪ੍ਰੈਜ਼ੈਂਟ ਕਰਦੇ ਹੋ। ਜਾਂ ਕਿੰਨੇ ਕੁ ਨੇ ਇਹ ਠੀਕ ਹੈ ਕਿ ਗੁਰਮਤ ਸਕੂਲ ਜਾਂ ਐਤਵਾਰ ਸਕੂਲ ਇੱਕ ਇੰਪੋਰਟੈਂਟ ਫਿਨੋਮੇਨਾ ਹੈ ਜਿਹੜਾ ਸਕੂਲਾਂ ਦੇ ਵਿੱਚ ਔਰ ਦੂਸਰਾ ਚੱਲ ਰਿਹਾ, ਲੇਕਿਨ ਇਹ ਵੀ ਲੰਬਾ ਵਕਤ ਇੱਕ ਪੜਾਅ ਤੱਕ ਆ ਕੇ ਜਦੋਂ ਵਿਦਿਆਰਥੀ ਉਸ ਚੋਂ ਨਿਕਲ ਜਾਂਦੇ ਨੇ ਤੇ ਕੋਈ ਵੀ ਜਿਹੜੀ ਹੈ ਕੰਟੀਨਿਊਟੀ ਨਹੀਂ ਹੈ। ਔਰ ਉਸ ਪ੍ਰਾਈਡ ਦਾ ਨਾਂ ਹੋਣਾ ਹੀ ਹੈ ਕਿ ਫਿਰ ਜਿਹੜੇ ਜਿਨ੍ਹਾਂ ਦੀ ਸੁਰਤ ਦਾ ਅਕਾਲ ਪੁਰਖ ਨਾਲ ਜੋੜਨੀ ਜਾਂ ਜੋੜਨੀ, ਇਹ ਤਾਂ ਵੱਡਾ ਇੱਕ ਰੂਹਾਨੀ ਬਲੈਸਿੰਗ ਹੈ। ਲੇਕਿਨ ਇਸ ਤੋਂ ਇਲਾਵਾ ਬੌਧਿਕ ਪੱਧਰ ਦੇ ਉੱਤੇ ਵੀ ਜੇ ਤੁਸੀਂ ਬੱਚਿਆਂ ਨੂੰ ਇਤਿਹਾਸ ਦਾ ਪ੍ਰਾਈਡ ਨਹੀਂ ਦਿੱਤਾ, ਸਿੱਖ ਹੋਣ ਦਾ ਫਖਰ ਨਹੀਂ ਦਿੱਤਾ ਕਿ ਭਾਈ ਇਹ ਸਿੱਖੀ ਦੇ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ, ਅਰਦਾਸ ਸਾਡੀ ਉਸ ਹਿਸਟਰੀ ਦਾ ਰਿਮਾਈਂਡਰ ਹੈ। ਔਰ ਇਸੇ ਤਰ੍ਹਾਂ ਤੁਸੀਂ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੇ ਤੋਂ ਬਿਨਾਂ ਹੋਰ ਕੋਈ ਐਸਾ ਰਸਤਾ ਨਹੀਂ ਹੈ ਜਿਹੜਾ ਕਿ ਤੁਹਾਨੂੰ ਉਸ ਵਾਹਿਗੁਰੂ ਦੇ ਨਾਲ ਜਿਹੜਾ ਇੱਕ ਸਿੱਖ ਦੇ ਲਈ, ਬਾਕੀਆਂ ਦਾ ਜਿਹਦੇ ਤੇ ਕਿਸੇ ਦਾ ਯਕੀਨ ਹੈ ਉਸ ਰਸਤੇ ਤੇ ਤੁਰੇ, ਲੇਕਿਨ ਸਾਡੇ ਲਈ ਜਿਹੜਾ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਔਰ ਇਹ ਵੀ ਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਕਿ ਸਾਡੀਆਂ ਸਾਰੀਆਂ ਚਿੰਤਾਵਾਂ, ਫਿਕਰ, ਮਸਲੇ, ਸਵਾਲ, ਪ੍ਰੋਬਲਮਸ, ਉਹਨਾਂ ਸਾਰਿਆਂ ਦਾ ਹੱਲ ਗੁਰਬਾਣੀ ਦੇ ਵਿੱਚ ਹੈ। ਅਸੀਂ ਸਰ JS ਗਰੇਵਾਲ ਜੀ ਦਾ ਸ਼ੁਕਰੀਆ ਅਦਾ ਕਰਦੇ। ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ, ਵੈਸੇ ਅਸੀਂ ਉਹਨਾਂ ਸਾਰੇ ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਥਰਸਡੇ ਔਰ ਫਰਾਈਡੇ ਦੇ ਦੋਨੋਂ ਸਾਡੇ ਲੀਡ ਸੈਗਮੈਂਟ ਜਿਹੜੇ ਭਾਈ ਗਜਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸੀ, ਸਪੌਂਟੇਨੀਅਸ ਟ੍ਰਿਬਿਊਟ ਸੀ। ਬਹੁਤ ਸਾਰਿਆਂ ਨੇ ਉਹਨਾਂ ਨੂੰ ਪਸੰਦ ਕੀਤਾ। ਬਹੁਤ ਸਾਰਿਆਂ ਨੇ ਇਹ ਕਿਹਾ ਕਿ ਜਿਵੇਂ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ 35-40 ਮਿੰਟ ਦੇ ਵਿੱਚ ਇੱਕ ਬੰਨਣ ਦੇ ਵਿੱਚ ਲਿਆ ਕੇ ਸਾਰਿਆਂ ਦੇ ਸਾਹਮਣੇ ਰੱਖਿਆ ਕਿ ਵੀ ਸਾਨੂੰ ਇਸ ਦਾ ਅਹਿਸਾਸ ਨਹੀਂ ਸੀ। ਈਵਨ ਕੱਲ੍ਹ ਹੀ ਸਰ ਮਨਜੀਤ ਸਿੰਘ ਧਾਮੀ ਜਿਹੜੇ ਪ੍ਰੋਮੀਨੈਂਟ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਦੇ ਪ੍ਰੈਜ਼ੀਡੈਂਟ, ਸੈਕਟਰੀ ਔਰ ਲੰਬੇ ਸਮੇਂ ਤੋਂ ਖਾਲਿਸਤਾਨੀ ਐਕਟਿਵਿਸਟ ਨੇ, ਉਹਨਾਂ ਦੀ ਕੱਲ ਕਾਲ ਆਈ ਸਪੈਸ਼ਲੀ। ਉਹਨਾਂ ਨੇ ਕਿਹਾ ਜੀ ਮੈਂ ਭਾਵੇਂ ਉਹਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, ਖੁਦ ਵੀ ਪੜ੍ਹਨ ਲਿਖਣ ਦਾ ਸ਼ੌਕ ਰੱਖਦੇ ਨੇ, ਪਰ ਤੁਹਾਡੀ ਟ੍ਰਿਬਿਊਟ ਐਸੀ ਟ੍ਰਿਬਿਊਟ ਸੀ ਕਿ ਮੈਂ ਜਦੋਂ ਅੱਜ ਉਹਨਾਂ ਕਿਹਾ ਵੀ ਦਸ਼ਮੇਸ਼ ਦਰਬਾਰ 'ਚ ਬੋਲਿਆ ਤੇ ਬਹੁਤ ਸਾਰੇ ਫੈਕਟ ਜਿਹੜੇ ਤੁਸੀਂ ਲੇ ਕੀਤੇ ਸੀ ਉਹਨਾਂ ਦੇ ਉੱਤੇ ਹੀ ਗੱਲ ਕੀਤੀ। ਇਸੇ ਤਰ੍ਹਾਂ ਹੋਰ ਥਾਵਾਂ ਤੋਂ ਵੀ ਜਿਹੜਾ ਐਪਰੀਸ਼ੀਏਟ ਕੀਤਾ ਗਿਆ। ਲੇਕਿਨ ਮੈਨੂੰ ਇਹ ਇੱਕ ਗੱਲ ਚੰਗੀ ਵੀ ਲੱਗੀ, ਹਾਲਾਂ ਅਸੀਂ ਥੋੜ੍ਹੀ ਜਿਹੀ ਨਿਰਾਸ਼ਤਾ ਜ਼ਾਹਰ ਕੀਤੀ ਸੀ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਕਿ ਭਾਈ ਜਿੰਨਾ ਅਸੀਂ ਜਾਣ ਤੋਂ ਬਾਅਦ ਕਿਸੇ ਨੂੰ ਯਾਦ ਕਰਦੇ ਹਾਂ, ਜੇ ਕਿਤੇ ਜਿਉਂਦੇ ਜੀ ਇਵੇਂ ਹੀ ਕਿਹਾ ਹੋਏ ਕਿ ਭਾਈ ਗਜਿੰਦਰ ਸਿੰਘ ਕੌਮ ਤੈਨੂੰ ਬਹੁਤ ਪਿਆਰ ਕਰਦੀ ਹੈ, ਤੂੰ ਬਹੁਤ ਵੱਡਾ ਆਦਮੀ ਹੈ, ਤੂੰ ਕੌਮ ਲਈ ਐਸਾ ਕੁਛ ਕੀਤਾ ਹੈ ਜਿਹੜਾ ਜਿਸ ਨੂੰ ਸਾਡੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਤੇ ਸ਼ਾਇਦ 10 ਸਾਲ ਉਮਰ ਵੱਧ ਜਾਂਦੀ। ਸੋ ਕੁਦਰਤੀ ਹੈ, ਇਹ ਨਹੀਂ ਹੈ। ਹਾਲਾਂ ਉਹਨਾਂ ਨੇ ਕਦੇ ਨਿਰਾਸ਼ਤਾ ਨੂੰ ਨੇੜੇ ਨਹੀਂ ਆਣ ਦਿੱਤਾ ਔਰ ਅਸੀਂ ਉਹਨਾਂ ਦੀਆਂ ਲਿਖਤਾਂ ਵੀ ਸ਼ੇਅਰ ਕੀਤੀਆਂ ਨੇ ਔਰ ਉਹਨਾਂ ਨੂੰ ਅਸੀਂ ਲਗਾਤਾਰ ਜਿਹੜੀ ਉਹਨਾਂ ਦਾ ਸੁਪਨੇ ਤੋਂ ਸੰਘਰਸ਼ ਵੱਲ ਉਹਨਾਂ ਦੀ, ਜਿਹਦੇ 'ਚ ਉਹਨਾਂ ਦੀਆਂ ਕੀ ਰਚਨਾਵਾਂ ਜਿਹੜੀਆਂ ਨੇ, ਜਿਹੜੀਆਂ ਖਾਸ ਨੇ, ਉਹ ਉਹਨਾਂ ਨੇ ਇੱਕ ਥਾਂ ਦੇ ਉੱਤੇ ਜਲਦਬੰਦ ਕੀਤੀਆਂ ਨੇ। ਉਹਨਾਂ 'ਚੋਂ ਅਸੀਂ ਸਮੇਂ ਘੱਟੋ ਘੱਟ ਇਸ ਸਮੁੱਚੇ ਮਹੀਨੇ ਦੇ ਵਿੱਚ ਸਾਂਝੇ ਕਰਦੇ ਰਵਾਂਗੇ। ਪਰ ਇਸ ਮੌਕੇ ਦੇ ਉੱਤੇ ਜਿਵੇਂ ਅਸੀਂ ਦੱਸਿਆ ਹੀ ਸੀ ਕਿ ਜਦੋਂ ਉਹਨਾਂ ਦੀ ਹਾਲਤ ਕ੍ਰਿਟੀਕਲ ਹੋਈ, ਉਹਨਾਂ ਨੇ ਡਾਕਟਰਸ ਨੇ ਲਾਹੌਰ ਦੇ ਔਰ ਜਿਹੜੇ ਉਹਨਾਂ ਦੇ ਹੋਰ ਵੈਲ ਵਿਸ਼ਰ ਸੀ, ਉਹਨਾਂ ਨੇ ਮੈਸੇਜ ਉਹਨਾਂ ਦੀ ਬੇਟੀ ਨੂੰ ਔਰ ਸਨ ਇਨ ਲਾਅ ਨੂੰ, ਜਿਹੜੇ ਇੱਕੋ ਬੇਟੀ ਹੈ, ਮੈਂ ਦੱਸਿਆ ਸੀ
ਕਿ ਬੇਟੀ ਹਾਲਾਂ ਮੈਨੂੰ ਸੀ ਵੀ 2 ਮਹੀਨੇ ਦੀ ਹੈ, ਪਰ ਅੱਜ ਹੀ ਮੈਂ ਇੱਕ ਇੰਟਰਵਿਊ ਭਾਈ ਕੰਵਰਪਾਲ ਸਿੰਘ ਜਿਹੜੇ ਸੈਕਟਰੀ ਜਨਰਲ ਵੀ ਰਹੇ ਦਲ ਖਾਲਸਾ ਦੇ ਔਰ ਇਸ ਵੇਲੇ ਵੀ ਪ੍ਰੋਮੀਨੈਂਟ ਆਗੂ ਨੇ ਦਲ ਖਾਲਸਾ ਦੇ, ਉਹਨਾਂ ਨੇ 6 ਮਹੀਨੇ ਕਿਹਾ। ਸੋ ਮੈਂ ਉਹਨਾਂ ਦੇ ਉੱਤੇ ਜ਼ਿਆਦਾ ਰਿਲਾਈ ਕਰਦਾ। ਤੇ ਉਹ ਜਦੋਂ ਉਹਨਾਂ ਨੇ ਜਹਾਜ਼ ਅਗਵਾ ਕੀਤਾ ਤੇ ਬਿਕਰਮਜੀਤ ਕੌਰ ਜਿਹਦਾ ਨਿਕਨੇਮ ਪਿਆਰ ਨਾਲ ਵਿੱਕੀ ਕਹਿੰਦੇ ਨੇ, ਇੱਥੇ ਵੀ ਜਦੋਂ ਮਾਵਾਂ ਧੀਆਂ ਆਈਆਂ ਅਮਰੀਕਾ ਦੇ ਵਿੱਚ 90s 'ਚ ਮੈਂ ਕੈਲੀਫੋਰਨੀਆ ਸੀ, ਕਈ ਵਾਰ ਮਿਲਣ ਦਾ ਇਤਫਾਕ ਹੋਇਆ ਔਰ ਉਹ ਬਾਅਦ ਦੇ ਵਿੱਚ ਇੱਥੇ ਜਸਜੀਤ ਸਿੰਘ ਜਿਹਨਾਂ ਨੇ ਬਹੁਤ ਮਦਦ ਕੀਤੀ ਉਹਦੇ ਬੱਚੀ ਦੀ ਐਜੂਕੇਸ਼ਨ ਪਾਲਣ ਪੋਸ਼ਣ 'ਚ, ਤੇ ਉਸ ਦਾ ਆਨੰਦ ਕਾਰਜ ਯੂਕੇ ਦੇ ਵਿੱਚ ਹੋਇਆ। ਪਰ ਆਨੰਦ ਕਾਰਜ ਤੋਂ ਪਹਿਲਾਂ ਇੱਕ ਸਮਾਗਮ ਕੈਲੀਫੋਰਨੀਆ ਦੇ ਵਿੱਚ ਵੱਡੇ ਪੈਮਾਨੇ ਤੇ ਹੋਇਆ ਸੀ ਜਿੱਥੇ ਬੱਚੀ ਦੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਗਿਆ ਸੀ ਔਰ ਮੈਂ ਵੀ ਉਹਦੇ 'ਚ ਸ਼ਮੂਲੀਅਤ ਕੀਤੀ ਸੀ। ਸੋ ਉਹਨਾਂ ਨੇ ਇਹ ਕਿਹਾ ਕਿ ਬੱਚੀ ਨੂੰ ਸੱਦ ਲਓ ਔਰ ਬਿਕਰਮਜੀਤ ਕੌਰ ਨੇ ਜਿਹੜਾ ਉਹ ਅਖੀਰਲਾ, ਔਰ ਇਹ ਵੀ ਇੱਕ ਮੈਂ ਸਮਝਦਾ ਵੀ ਜਦੋਂ ਅਸੀਂ ਬ੍ਰਾਹਮਣਵਾਦ ਦੇ ਮੂੰਹ ਤੇ ਚਪੇੜ ਵਾਂਗ ਦੇਖਦੇ ਹਾਂ ਕੁਝ ਚੀਜ਼ਾਂ, ਉਹ ਇਹ ਹੈ ਕਿ ਵੀ ਜਿਹੜਾ ਪੁੱਤਰ ਦੀ ਚਾਹਨਾ ਨਾਲ ਜੁੜਿਆ ਹੋਇਆ ਪਾਰਟ ਹੁੰਦਾ ਉਹਦੇ 'ਚ ਬਹੁਤ ਸਾਰੀ ਸ਼ਰਾਰਤ ਬ੍ਰਾਹਮਣ ਦੀ ਵੀ ਹੈ ਕਿ ਭਾਈ ਅਦਰਵਾਈਜ਼ ਜੇ ਪੁੱਤਰ ਨਾ ਹੋਏ ਤੇ ਜੇ ਚਖਾ ਨੂੰ ਜਿਹੜਾ ਉਹ ਜਿਹੜਾ ਕੌਣ ਦੇਗਾ ਦਾਗ ਦੇਣਾ ਜਿਹਨੂੰ ਅਸੀਂ ਕਹਿੰਦੇ ਤਾਂ ਕਲਿਆਣ ਨਹੀਂ ਹੁੰਦੀ। ਇਸ ਲਈ ਜਿਹਦੇ ਪੁੱਤਰ ਨਹੀਂ ਸੀ ਹੁੰਦਾ, ਪਤਾ ਨਹੀਂ ਚਾਚਾ ਕਿ ਪਤਾ ਨਹੀਂ ਕੌਣ ਉਹੀ। ਲੇਕਿਨ ਇਹ ਇੱਕ ਬਹੁਤ ਚੰਗੀ ਗੱਲ ਹੈ, ਅਸੀਂ ਸਮਝਦੇ ਹਾਂ ਕਿ ਜਿੱਥੇ ਬੱਚੇ ਔਰ ਬੱਚੀਆਂ ਗੁਰਮਤਿ ਦੇ ਰਸਤੇ ਦੇ ਉੱਤੇ ਤਾਂ ਜਿਹੜੀ ਹੈ ਉਹ ਇਕੱਲੀ ਬਰਾਬਰੀ ਨਹੀਂ, ਉਹ ਤਾਂ ਮੈਂ ਹਮੇਸ਼ਾ ਇਹ ਕਹਿੰਦਾ ਵੀ ਗੁਰੂ ਸਾਹਿਬ ਨੇ ਕਿਹਾ ਕਿ ਇਹ ਨਾਨਕ ਭੰਡਾ ਬਾਹਰ ਆਏ ਇੱਕੋ ਸੱਚਾ ਸੋਈ, ਹਾਂਜੀ ਕਿ ਵੀ ਨੈਕਸਟ ਟੂ ਗੋਡ ਔਰਤ ਦਾ ਰੁਤਬਾ। ਸੋ ਜਦੋਂ ਬੱਚੀਆਂ ਔਰ ਹੋਰ ਵੀ ਥਾਵਾਂ ਦੇ ਉੱਤੇ ਦੂਸਰੇ ਈਵਨ ਜਿਹੜੇ ਪ੍ਰੋਗਰੈਸਿਵ ਲੋਕ ਨੇ ਉਹਨਾਂ 'ਚ ਹੈ ਕਿ ਭਾਈ ਬੱਚੀ ਵੀ ਜਿਹੜੀ ਹੈ ਉਹ ਦਿੰਦੀ ਹੈ, ਉਹਨੂੰ ਦਾਹ ਦੇਣਾ ਜਾਂ ਉਸ ਨੂੰ ਜਿਹੜੀ ਚਖਾ ਦੇਣੀ ਹੈ, ਚਖਾ ਨੂੰ ਅਗਨੀ ਦੇਣਾ ਅਸੀਂ ਕਹਿੰਦੇ। ਸੋ ਬਿਕਰਮਜੀਤ ਕੌਰ ਨੇ ਜਿਹੜੀਆਂ ਖਬਰਾਂ ਨੇ ਨਨਕਾਣਾ ਸਾਹਿਬ ਦੇ ਸ਼ਮਸ਼ਾਨ ਘਾਟ ਜਿੱਥੇ ਹੋਰ ਵੀ ਉਹਨਾਂ ਦੇ ਪਿਆਰੇ ਔਰ ਪੰਥ ਦਰਦੀ ਮੌਜੂਦ ਸਨ ਦਿੱਤੀ, ਔਰ ਉਹਨਾਂ ਦਾ ਇੱਕ ਮੈਸੇਜ ਬੀਬੀ ਬਿਕਰਮਜੀਤ ਕੌਰ ਦਾ ਜਿਹੜਾ ਉਹਨਾਂ ਨੇ ਇੱਕ ਕੌਮ ਦੇ ਨਾਮ ਵੀ ਦਿੱਤਾ ਹੈ ਔਰ ਇਨਫੈਕਟ ਆਪਣੇ ਪਿਤਾ ਦੇ। ਦੇਖੋ ਜਿਹੜਾ ਬੰਦਾ ਇਸ ਰਸਤੇ ਤੇ ਤੁਰਦਾ ਉਸ ਦਾ ਇੱਕ ਜਨੂਨ ਹੁੰਦਾ ਹੈ, ਉਹ ਇਸ਼ਕ ਹੁੰਦਾ ਹੈ, ਜਨੂਨ ਹੁੰਦਾ ਹੈ, ਇੱਕ ਖਫਗੀ ਹੁੰਦੀ ਹੈ, ਉਹਦੇ 'ਚੋਂ ਉਹਨੂੰ ਸੈਟਿਸਫੈਕਸ਼ਨ ਮਿਲ ਰਹੀ ਹੁੰਦੀ ਹੈ। ਬਹੁਤ ਵਾਰ ਅਸੀਂ ਜਿਹੜੇ ਉਸ ਦੇ ਰਸਤੇ ਤੇ ਤੁਰਨ ਦੀ ਵਜ੍ਹਾ ਕਰਕੇ ਜਿਹੜੇ ਸਫ਼ਰ ਕਰਦੇ ਨੇ ਉਹ ਸਭ ਤੋਂ ਪਹਿਲਾਂ ਤਾਂ ਜੀਵਨ ਸਾਥੀ ਹੁੰਦਾ ਹੈ, ਫਿਰ ਜੇ ਬੱਚੇ ਬੱਚੀਆਂ ਹੋਣ ਉਹ ਹੁੰਦਾ ਹੈ, ਪੇਰੈਂਟਸ, ਤੇ ਇਸ ਮਾਮਲੇ 'ਚ ਤਾਂ ਭਰਾ ਭੈਣਾਂ ਜਿਨ੍ਹਾਂ ਨੂੰ ਫਿਰ ਪੁਲਿਸ ਧੂਕ ਸੀਟ ਕਰਦੀ ਹੈ ਉਹ ਸਾਰੇ ਹੁੰਦੇ ਨੇ। ਸੋ ਇਸ ਮਾਮਲੇ 'ਚ ਤਾਂ ਇਹ ਬੱਚੀ ਜਿਹਨੇ 6 ਮਹੀਨੇ ਦੀ ਨੇ ਜਿਹੜਾ ਉਹ ਅੱਖਾਂ ਖੋਲ੍ਹੀਆਂ ਹੀ ਸੀ ਅਜੇ ਜੇ ਅਸੀਂ ਕਹੀਏ ਇਸ ਦੁਨੀਆ 'ਚ, ਔਰ ਕਿਵੇਂ ਉਹ ਆਪਣੀ ਮਾਂ ਦੇ ਨਾਲ ਸਫ਼ਰ ਕਰਦੀ ਰਹੀ। ਉਹਨਾਂ ਦੀ ਚਾਹਨਾ ਡਾਕਟਰ ਬਣਨ ਦੀ ਸੀ। ਇੱਥੇ ਹਾਈ ਸਕੂਲ 'ਚ ਬਹੁਤ ਚੰਗੀ ਗ੍ਰੇਡਿੰਗ, ਇਮੀਗ੍ਰੇਸ਼ਨ ਨਹੀਂ ਸੀ ਹੋ ਰਹੀ। ਕੈਨੇਡਾ 'ਚ 3 ਸਾਲ ਮਾਂ ਧੀਆਂ ਰਹੀਆਂ। ਉਹਨਾਂ ਨੇ ਵੀ ਕਿਹਾ ਕਿ ਜੇ ਉਹਨਾਂ ਦੀ ਮਦਰ ਲਈ ਵੀ ਕਿ ਵੀ ਅੱਤਵਾਦੀ ਗਜਿੰਦਰ ਸਿੰਘ ਦੀ ਸਾਥਣ ਹੈ, ਇਹਨੇ ਵੀ ਕੀਤਾ। ਕੈਨੇਡਾ ਨੇ ਡਿਨਾਈ ਕੀਤਾ। ਅਮਰੀਕਾ 'ਚ ਇਸ ਕੇਸ ਨੂੰ ਲੜਿਆ ਕੈਲੀਫੋਰਨੀਆ 'ਚ, ਔਰ ਉਹੀ ਕਿਉਂਕਿ ਆਲਰੇਡੀ ਕੈਨੇਡਾ 'ਚ ਅਪਲਾਈ ਕੀਤਾ ਹੋਇਆ ਸੀ, ਅਮਰੀਕਨ ਏਜੰਸੀਆਂ ਨੇ ਫਾਈਨਲੀ ਕਿਹਾ ਵੀ ਅਸੀਂ ਬੀਬੀ ਮਨਜੀਤ ਕੌਰ ਨੂੰ ਗ੍ਰਿਫਤਾਰ ਕਰ ਲਾਂਗੇ, ਅਦਰਵਾਈਜ਼ ਇਹ ਮੁਲਕ ਛੱਡੇ। ਹਾਂ ਇੰਨਾ ਕੁ ਵਕੀਲ ਰਾਹੀਂ ਕੰਪਰੋਮਾਈਜ਼ ਹੋਇਆ ਕਿ ਜੀ ਬੇਟੀ ਜਿਹੜੀ ਹੈ ਸਕੂਲ ਗੋਇੰਗ ਸੀ ਇੱਥੇ ਕੈਲੀਫੋਰਨੀਆ 'ਚ ਵੀ ਉਹਨੂੰ ਅਸੀਂ ਅਲਾਓ ਕਰ ਦਿੰਦੇ ਹਾਂ, ਔਰ ਇਹ ਬੇਟੀ ਰਹੀ। ਫਿਰ ਮਾਂ ਜਿਹੜੀ ਹੈ ਉਹ ਜਰਮਨ ਪਹੁੰਚੇ ਮੈਡੀਕਲ ਗਰਾਊਂਡ ਦੇ ਉੱਤੇ, ਉਹਨਾਂ ਨੂੰ ਥੋੜ੍ਹਾ ਬਹੁਤ ਸਟੇ ਮਿਲਿਆ। ਲੇਕਿਨ ਬੱਚੀ ਦਾ ਜਿਹੜਾ ਡਰੀਮ, ਔਰ ਇਹ ਮੈਂ ਉਹਨਾਂ ਦੇ ਪਿਤਾ ਦੀ ਲਿਖਤ ਤੋਂ ਹੀ ਕੋਟ ਕਰ ਰਿਹਾ, ਭਾਈ ਗਜਿੰਦਰ ਸਿੰਘ ਹੋਰਾਂ ਨੇ ਵੀ ਇੱਕ ਆਪਣੀ ਲਿਖਤ ਦੇ ਵਿੱਚ ਕਿਹਾ ਕਿ ਬੱਚੀ ਨੂੰ ਜਿਹੜਾ ਡਾਕਟਰ ਬਣਾਉਣ ਦਾ ਸੀ ਜਾਂ ਉਸ ਦਾ ਬਣਨ ਦਾ ਸੀ ਉਹ ਪੂਰਾ ਨਹੀਂ ਹੋਇਆ। ਉਹਨੇ ਸ਼ਾਇਦ ਨਰਸਿੰਗ ਜਾਂ ਮੈਡੀਕਲ ਫੀਲਡ 'ਚ ਹੀ ਪੜ੍ਹਾਈ ਕੀਤੀ, ਪਰ ਉਹਦਾ ਚੰਗਾ ਜੀਵਨ ਸਾਥੀ ਔਰ ਅੱਗੋਂ 2 ਬੱਚੇ ਨੇ, ਹੈਪੀਲੀ ਮੈਰਿਡ ਜਿਹਨੂੰ ਅਸੀਂ ਕਹਿੰਦੇ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਪ੍ਰਾਈਡ ਹੋਣਾ ਵੀ ਜ਼ਰੂਰੀ ਹੈ ਕਿ ਵੀ ਜਦੋਂ ਪਰਿਵਾਰ ਸਫ਼ਰ ਕਰਦੇ ਨੇ, ਭੈਣ ਮਨਜੀਤ ਕੌਰ ਨੇ ਤਾਂ ਜੋ ਸਫ਼ਰ ਕੀਤਾ ਉਹ ਸਾਹਮਣੇ ਹੀ ਹੈ, ਕਿਵੇਂ ਇੱਕ ਤੋਂ ਦੂਜੀ ਥਾਂ ਦੂਜੇ, ਪਰ ਕੋਈ ਸ਼ਿਕਾਇਤ ਨਹੀਂ, ਕੋਈ ਸ਼ਿਕਵਾ ਨਹੀਂ। ਔਰ ਮੈਂ ਉਹਨਾਂ ਦੀ ਜਿਹੜਾ ਬੀਬੀ ਬਿਕਰਮਜੀਤ ਕੌਰ ਦਾ ਮੈਸੇਜ ਜਿਹੜਾ ਸ਼ੇਅਰ ਕਰਨ ਤੋਂ ਪਹਿਲਾਂ 1-2 ਘਟਨਾਵਾਂ ਜਿਹੜੀਆਂ ਉਹਨਾਂ ਦੇ ਮਾਤਾ ਜੀ, ਕਿਉਂਕਿ ਅੱਜ ਹੀ ਇੱਕ ਇੰਟਰਵਿਊ 'ਚ ਸੀ ਕਿ 2 ਸ਼ਖਸੀਅਤਾਂ ਨੇ ਭਾਈ ਗਜਿੰਦਰ ਸਿੰਘ ਨੂੰ
ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ। ਇੱਕ ਉਹਨਾਂ ਦੇ ਮਾਤਾ ਜੀ ਮਾਤਾ ਰਣਜੀਤ ਕੌਰ ਔਰ ਦੂਸਰੇ ਜ਼ਾਰ ਐਸਆਰ ਕਪੂਰ ਸਿੰਘ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸੀ। ਔਰ ਇਹ ਭਾਈ ਗਜਿੰਦਰ ਸਿੰਘ ਹੋਰਾਂ ਦੀ ਆਪਣੀ ਲਿਖਤ ਹੈ ਔਰ ਇਹ ਉਦੋਂ ਦੀ ਐਮਰਜੈਂਸੀ ਦੀ ਗੱਲ ਹੈ ਜਦੋਂ ਕਿ ਉਹਨਾਂ ਦੀ ਕਿਤਾਬ ਜਿਹੜੀ ਹੈ ਉਹ ਪੰਜ ਤੀਰ ਹੋਰ ਉਦੋਂ ਆਈ ਜੀ। ਉਹ ਤਾਂ 1975 'ਚ ਜਦੋਂ ਉਹ 24 ਸਾਲਾਂ ਦੇ ਸਨ ਔਰ 21 ਸਾਲ ਦੀ ਉਮਰ 'ਚ ਕਿਉਂਕਿ ਉਹਨਾਂ ਨੇ ਡੇਰਾ ਬੱਸੀ 'ਚ ਇੰਦਰਾ ਗਾਂਧੀ ਦੀ ਸਟੇਜ ਦੇ ਉੱਤੇ ਜਿਹੜੇ ਸਿੱਖ ਹੋਮਲੈਂਡ ਦੇ ਪੈਂਫਲੇਟ ਸੁੱਟੇ ਸੀ ਔਰ ਉਹਦੀ ਵਜ੍ਹਾ ਕਰਕੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ, ਮਾਰ ਕੁਟਾਈ ਵੀ ਹੋਈ ਸੀ ਔਰ ਐਮਰਜੈਂਸੀ ਦੇ ਵੇਲੇ ਉਹਨਾਂ ਦੀਆਂ ਲਿਖਤਾਂ ਨੂੰ ਕਿਤਾਬ ਤੇ ਪਾਬੰਦੀ ਲਾਈ ਔਰ ਉਹਨਾਂ ਨੇ ਕਿਹਾ ਸਰਕਾਰ ਨੇ ਕਿ ਜੀ ਜਾਂ ਮਾਫੀ ਮੰਗੋ ਨਹੀਂ ਤਾਂ ਜੇਲ੍ਹ ਲਈ ਤਿਆਰ ਹੋ। ਉਸ ਪੀਰੀਅਡ ਬਾਰੇ ਉਹਨਾਂ ਨੇ ਭਾਈ ਸਾਹਿਬ ਨੇ ਕਿਤੇ ਆਪਣੀ ਲਿਖਤ ਲਿਖੀ ਕਿ ਮੈਂ ਇੱਕ ਸ਼ਾਮ ਕਾਫੀ ਪਰੇਸ਼ਾਨ ਘਰ ਦੇ ਇੱਕ ਕਮਰੇ ਵਿੱਚ ਇੱਧਰ ਉੱਧਰ ਟਹਿਲ ਰਿਹਾ ਸਾਂ। ਬੀਜੀ ਮੇਰੇ ਕੋਲ ਆਏ ਤੇ ਕਹਿਣ ਲੱਗੇ, ਗਿੰਦੀ, ਕਿਉਂਕਿ ਗਜਿੰਦਰ ਸਿੰਘ ਹੋਰਾਂ ਦਾ ਨਿਕਨੇਮ ਗਿੰਦੀ ਸੀ, ਗਿੰਦੀ ਜੇ ਤਾਂ ਤੂੰ ਹੁਣ ਤੱਕ ਜੋ ਕੀਤਾ ਆਪਣੇ ਆਪ ਨੂੰ ਗੁਰੂ ਦੇ ਲੇਖੇ ਲੱਗਿਆ ਸਮਝ ਕੇ ਕੀਤਾ ਫਿਰ ਤਾਂ 10 ਸਾਲ ਲਈ ਵੀ ਅੰਦਰ ਕਰ ਦੇਣ, ਕੋਈ ਚਿੰਤਾ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਅਤੇ ਜੇ ਝੱਖ ਮਾਰੀ ਹੈ ਤਾਂ ਫਿਰ ਜੋ ਮਰਜ਼ੀ ਕਰ, ਗੁਰੂ ਨੂੰ ਪਿੱਠ ਦੇਣੀ ਤੇ ਮਰ ਗਿਆ ਇੱਕ ਬਰਾਬਰ ਹੁੰਦਾ। ਇਹ ਹੁਣ ਮਾਂ ਕਹਿ ਰਹੀ ਹੈ, ਪੁੱਤਰ ਨੂੰ ਲੱਗਦਾ ਵੀ ਪੁਲਿਸ ਆਉਣ ਵਾਲੀ ਹੈ, ਅਰੈਸਟ ਹੋਣੀ। ਉਹ ਕਹਿੰਦਾ ਵੀ ਇਹ ਦੇਖ ਲੈ ਕਿ ਵੀ ਜੇ ਤਾਂ ਗੁਰੂ ਨੂੰ ਸਮਰਪਿਤ ਹੋ ਕੇ ਕੀਤਾ ਫਿਰ ਇਹ ਸਮਝ ਕੇ ਭਾਈ 10 ਸਾਲ ਵੀ ਅੰਦਰ ਰਹਿਣਾ ਪਏ ਕੋਈ ਗੱਲ ਨਹੀਂ। ਤੇ ਜੇ ਐਵੇਂ ਸ਼ੋਹਰਤ ਲਈ ਝੱਖ ਮਾਰਨ ਲਈ ਕੀਤਾ ਤੇ ਫਿਰ ਜਿਹੜਾ ਤੂੰ ਕੋਈ ਨਹੀਂ ਜੋ ਮਰਜ਼ੀ ਕਰ ਤੇ ਗੁਰੂ ਨੂੰ ਪਿੱਠ ਦੇਣੀ ਤੇ ਮਰ ਗਿਆ ਇੱਕ ਬਰਾਬਰ ਹੁੰਦਾ। ਬੀਜੀ ਦੇ ਮੂੰਹ ਇਹ ਲਫ਼ਜ਼ ਸੁਣਨ ਤੋਂ ਬਾਅਦ ਮੇਰੀ ਦੁਬਿਧਾ ਮਿਟ ਗਈ, ਪਰੇਸ਼ਾਨੀ ਦੂਰ ਹੋ ਗਈ ਅਤੇ ਮੈਂ ਮਾਨਸਿਕ ਤੌਰ ਤੇ ਸਪਸ਼ਟ ਹੋ ਕੇ ਖਾਕੀ ਵਰਦੀ ਵਾਲਿਆਂ ਦੀ ਦਸਤਕ ਦੀ ਇੰਤਜ਼ਾਰ ਕਰਨ ਲੱਗ ਪਿਆ। ਸੋ ਇਹ ਇੱਕ ਜ਼ਰੂਰੀ ਹੈ ਕਿ ਉਹਨਾਂ ਦੀ, ਔਰ ਉਹਨਾਂ ਨੇ ਹੋਰ ਵੀ ਥਾਂ ਤੇ ਲਿਖਿਆ ਕਿ ਭਾਈ ਮੈਂ ਜਦੋਂ ਬਹੁਤ ਛੋਟਾ ਸੀ ਤੇ ਮੇਰੀ ਮਾਤਾ ਨੇ ਗ੍ਰਿਫਤਾਰੀ ਪੰਜਾਬੀ ਸੂਬੇ ਮੋਰਚੇ 'ਚ ਦਿੱਤੀ ਹੋਈ ਹੈ ਵੀ ਇੱਕ ਅੱਧੀ ਵਾਰੀ ਮੈਂ ਜਦੋਂ ਉਹ ਦੁੱਖ ਨਿਵਾਰਨ ਸਾਹਿਬ ਤੋਂ ਜਿਹੜਾ ਅਰਦਾਸ ਕਰਕੇ ਜਥਾ ਜਾਂਦਾ ਸੀ, ਬੀਬੀਆਂ ਦੇ ਜਥੇ ਜਾ ਰਹੇ ਹੋਣੇ ਨੇ, ਕਹਿੰਦੇ ਨੇ ਮੈਂ ਦੌੜ ਕੇ ਜਾ ਕੇ ਮਾਂ ਦੇ ਪੈਰ ਫੜੇ ਵੀ ਪਿੱਛੇ। ਉਹਨੇ ਕਿਹਾ ਕੋਈ ਨਹੀਂ, ਦੇਖ ਗੁਰੂ ਕਲਗੀਧਰ ਨੇ ਆਪਣੇ 4 ਲਾਲ ਕੁਰਬਾਨ ਕੀਤੇ ਸੀ, ਗੁਰੂ ਰੱਖਿਆ ਵੀ ਤੱਕ ਪਿੱਛੇ ਸੁੱਟ ਕੇ ਤੇ ਮਾਤਾ ਜਿਹੜੀ ਹੈ ਜਥੇ ਦੇ ਨਾਲ ਗ੍ਰਿਫਤਾਰੀ ਲਈ ਗਈ। ਸੋ ਜ਼ਾਹਰ ਹੈ ਕਿ ਵੀ ਇਹੀ ਉਹਨਾਂ ਦੀ ਜਿਹੜੀ, ਜਦੋਂ ਅਸੀਂ ਅੱਜ ਦੇ ਦੌਰ 'ਚ ਦੇਖਦੇ ਹਾਂ ਸਿੱਖੀ ਦੀ ਗੱਲ ਕਰਦੇ ਹਾਂ ਵੀ ਘਰਾਂ ਦੇ ਵਿੱਚ ਗੁਰਸਿੱਖੀ ਮਾਹੌਲ ਔਰ ਮਾਂ ਦਾ ਕਿੰਨਾ ਵੱਡਾ ਰੋਲ ਹੁੰਦਾ ਹੈ, ਇਹ ਸਾਰੇ ਨਾਇਕ ਸਾਨੂੰ ਇਸ ਪਾਸੇ ਵਾਲੀ ਤੋਰਦੇ ਨੇ। ਔਰ ਇਸੇ ਤਰ੍ਹਾਂ ਮੈਂ ਸਮਝਦਾ ਵੀ ਜਿੱਥੋਂ ਸਫ਼ਰ ਭਾਈ ਗਜਿੰਦਰ ਸਿੰਘ ਹੋਰਾਂ ਨੇ ਸ਼ੁਰੂ ਕੀਤਾ, ਉਹਨਾਂ ਦੀਆਂ ਜਿਹੜੀਆਂ ਨਜ਼ਮਾਂ ਖਾਸ ਤੌਰ ਤੇ ਮੈਂ ਉਹਨਾਂ ਨੂੰ ਸਮਝਾਂਗਾ ਵੀ ਇਹ ਉਹਨਾਂ ਦੀ ਸ਼ਾਇਦ ਲਾਸਟ ਪੋਇਮ ਹੋਏ ਕਿਉਂਕਿ 4 ਜੁਲਾਈ ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਕਹਿੰਦੇ ਨੇ। 13 ਜੂਨ ਦੀ ਇਹ ਨਜ਼ਮ ਉਹਨਾਂ ਦੇ ਸੋਸ਼ਲ ਮੀਡੀਆ ਦੇ ਰਾਹੀਂ ਸਾਹਮਣੇ ਸੀ, ਸ਼ਾਇਦ ਪਹਿਲਾਂ ਦੇ ਹੋਏ ਜਾਂ ਉਦੋਂ ਦੇ ਹੋਏ, ਲੇਕਿਨ ਮੈਨੂੰ ਇਹ ਲੱਗਾ ਵੀ ਇਹ ਕਲੋਜ਼ ਟੂ ਹੈ ਔਰ ਇਹ ਜ਼ਿੰਦਗੀ ਦੇ ਸਫ਼ਰ ਦੀ ਕਲੋਜ਼ਿੰਗ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਮੈਂ ਪਾਉਣ ਆਜ਼ਾਦ ਹਾਂ, ਮੈਂ ਸਭ ਦਾ ਹਾਂ, ਸਭ ਮੇਰੇ ਨੇ, ਮੇਰੇ ਪਿਆਰ ਦੇ ਵੱਡੇ ਘੇਰੇ ਨੇ, ਮੈਂ ਟੁੱਟ ਕੇ ਜਿਉਣਾ ਨਹੀਂ ਚਾਹੁੰਦਾ, ਲੁਕ ਕੇ ਵੀ ਮਰਨਾ ਚਾਹੁੰਦਾ ਨਹੀਂ, ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ, ਪਰ ਵੱਖ ਨਹੀਂ ਮੇਰਾ ਰਾਹ ਮਿੱਤਰੋ, ਮੈਂ ਸਿਰ ਝੁਕਾ ਕੇ ਜੀਵਿਆ ਨਹੀਂ, ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ, ਇਸੇ ਲਈ ਵਾਪਸ ਆਣਾ ਨਹੀਂ, ਇੱਥੇ ਹੀ ਮਰਨ ਦੀ ਚਾਹ ਮਿੱਤਰੋ, ਮੈਨੂੰ ਆਪਣੇ ਢੰਗ ਨਾਲ ਜੀ ਲੈਣ ਦਿਓ, ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ, ਹੁਣ ਆਖਰੀ ਸਫ਼ਰ ਦੀ ਤਿਆਰੀ ਹੈ, ਹੁਣ ਆਖਰੀ ਸਫ਼ਰ ਦੀ ਤਿਆਰੀ ਹੈ, ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ, ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ, ਭਾਵੇਂ ਅਨਾਮ ਹਾਂ ਜਾਂ ਨਾਮ ਹਾਂ, ਹਰ ਪਲ ਆਜ਼ਾਦੀ ਲਈ ਤੜਪਦਾ ਹਾਂ, ਇਸੇ ਲਈ ਦਿੱਲੀ ਨੂੰ ਰੜਕਦਾ ਹਾਂ, ਮੈਂ ਇਹੀ ਤੜਪ ਤੇ ਇਹੀ ਰੜਕ ਬੱਚਿਆਂ ਨੂੰ ਦੇ ਕੇ ਜਾਣੀ ਹੈ, ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ, ਮੈਨੂੰ ਆਪਣੇ ਢੰਗ ਨਾਲ ਜੀ ਲੈਣ ਦਿਓ, ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ। ਇਹ ਉਹਨਾਂ ਦੀ 13 ਜੂਨ ਨੂੰ ਇਹ ਨਜ਼ਮ ਪਬਲਿਸ਼ ਹੁੰਦੀ ਹੈ। ਔਰ ਇਸੇ ਤਰ੍ਹਾਂ ਅਸੀਂ
ਪਿਛਲੇ ਦਿਨੀ ਜਿਹੜਾ ਹੈ, ਬਾਪੂ ਬਲਦੇਵ ਸਿੰਘ ਜੀ ਜਿਹੜੇ ਭਾਈ ਰਵਿੰਦਰ ਸਿੰਘ ਲਿੱਤੜਾਂ ਦੇ ਪਿਤਾ ਜੀ ਨੇ, ਉਹਨਾਂ ਦੀ ਇੱਕ ਨਜ਼ਮ ਵੀ ਸਾਂਝੀ ਕੀਤੀ ਸੀ, ਪਰ ਉਹ ਉਸ ਨਜ਼ਮ ਦਾ ਇੱਕ ਹਿੱਸਾ ਹੀ ਉਹਨਾਂ ਨੇ ਉਦੋਂ ਭੇਜਿਆ ਸੀ। ਔਰ ਮੈਂ ਕਿਉਂਕਿ ਛੋਟੀ ਨਜ਼ਮ ਹੈ ਉਸ ਨੂੰ ਇੱਕ ਵਾਰ ਇੱਕੋ ਜਿਹੜਾ ਪੜ੍ਹਤ ਦੇ ਵਿੱਚ ਫਿਰ ਪੜ੍ਹਨਾ ਚਾਹੁੰਦਾ, ਕਿਉਂਕਿ ਬਾਪੂ ਬਲਦੇਵ ਸਿੰਘ ਲਿੱਤੜਾਂ ਉਹਨਾਂ ਦਾ ਆਪਣਾ ਬਹੁਤ ਵੱਡਾ ਯੋਗਦਾਨ ਹੈ। ਜਿਵੇਂ ਉਹਨਾਂ ਨੇ ਸਾਕਾ ਨਕੋਦਰ 4 ਫਰਵਰੀ 1986 ਦੇ ਸ਼ਹੀਦਾਂ ਨੂੰ, ਜਿਹਨਾਂ 'ਚ ਉਹਨਾਂ ਦਾ ਆਪਣਾ ਸਪੁੱਤਰ ਵੀ ਸ਼ਾਮਲ ਸੀ, ਸਿੰਗਲ ਹੈਂਡਡਲੀ ਇੰਟਰਨੈਸ਼ਨਲ ਰੈਕਗਨੀਸ਼ਨ ਦਵਾਈ ਹੈ। ਜਿਵੇਂ ਅਸੀਂ ਦੱਸਿਆ ਸੀ ਕਿ ਕੈਲੀਫੋਰਨੀਆ ਅਸੈਂਬਲੀ ਨੇ ਵੀ 4 ਫਰਵਰੀ ਦਾ ਦਿਨ ਜਿਹੜਾ ਹੈ ਉਹ ਸਾਕਾ ਨਕੋਦਰ ਡੇ ਵਜੋਂ ਰੈਕਗਨਾਈਜ਼ ਕੀਤਾ ਹੈ। ਔਰ ਇਸ ਸਾਰੇ ਦੇ ਉੱਤੇ ਉਹਨਾਂ ਦੀ ਨਜ਼ਮ ਬੜੀ ਖੂਬਸੂਰਤ ਸੀ, ਪਰ ਉਹ ਮੈਨੂੰ ਵੀ ਲੱਗਿਆ ਸੀ ਵੀ ਕੰਪਲੀਟ ਨਹੀਂ ਹੈ, ਪਰ ਸ਼ਾਇਦ ਉਹਨਾਂ ਨੇ ਇੱਕ ਉਹਨੂੰ ਕੰਪਲੀਸ਼ਨ ਦੇ ਵਿੱਚ ਫਿਰ ਦੂਸਰਾ ਵੀ ਇੱਕ ਪਦ ਜੋੜਿਆ। ਉਹਨਾਂ ਕਿਹਾ, ਕੱਲ ਤੁਰ ਗਏ ਭਾਈ ਗਜਿੰਦਰ ਸਿੰਘ ਛੱਡ ਕੇ ਦੁਨੀਆ ਫਾਨੀ, ਕੀ ਕਥੀਏ ਕੀ ਲਿਖੀਏ ਕੋਈ ਸਿਫਤ ਲਿਖੀ ਨਹੀਂ ਜਾਣੀ, ਫਿਰ ਵੀ ਮਨ ਦੇ ਵਲਵਲੇ ਚਾਹਾਂ ਕੁਝ ਨਾ ਕੁਝ ਲਿਖ ਜਾਵਾਂ, ਬੇਦੀ ਸਿਰੜੀ ਜੋਧੇ ਸਿਦਕ ਦੀ ਕਈ ਲਿਖਣਗੇ ਹੋਰ ਗਾਥਾਵਾਂ, ਪਲ ਪਲ ਕਰਕੇ ਪਲ ਗਿਆ ਨਾ ਤੇਰਾ ਦਿਲ ਤੋਂ ਸਲ ਗਿਆ, ਪਲ ਪਲ 'ਚ ਤੂੰ ਚੱਲ ਗਿਆ, ਪਲ ਪਲ ਤੂੰ ਸਾਂਝਾ ਕਰ ਗਿਆ, ਪਲ ਪਲ ਹਾਂ ਚੇਤੇ ਕਰ ਰਿਹਾ, ਪਲ ਪਲ ਪਰ ਹਾਂ ਕਿਰ ਰਿਹਾ, ਪਲ ਪਲ ਗੁਜ਼ਰੀ ਰਾਤ, ਪਲ ਪਲ ਪਰ ਹਾਂ ਲਿਖ ਰਿਹਾ, ਪਲ ਪਲ ਤਾਂ ਪਲੀ ਗਏ, ਪਲ ਪਲ ਕਰ ਅੱਜ ਕੱਲ ਗਿਆ, ਪਲ ਪਲ ਨਾ ਪਰਤੇ ਪਲ, ਪਲ ਜਿਸ ਤੂੰ ਘਰ ਤੋਂ ਚੱਲ ਗਿਆ, ਪਲ ਪਲ ਨਾ ਜੁਗ ਰਹੇ ਸਾਡਾ ਜੁਗ ਗਿਆ ਕਿ ਪਲ ਗਿਆ, ਪਲ ਪਲ ਬੇਦੀ ਕਰ ਰਿਹਾ, ਪਲ ਪਲ ਬੇਦੀ ਕਿਰ ਰਿਹਾ, ਨਾ ਕੋਈ ਘੜੀ ਨਾ ਪਲ ਰਿਹਾ, ਪਲ ਪਲ ਗੁਜ਼ਰ ਪਲ ਰਿਹਾ, ਪਲ ਪਲ ਹੈ ਗੁਜ਼ਰੀ ਜਾ ਰਹੀ, ਪਲ ਪਲ ਗੁਜ਼ਰ ਅੱਜ ਕੱਲ ਰਿਹਾ, ਪਲ ਪਲ ਹੈ ਮੰਗਦਾ ਮਾਫੀਆਂ, ਪਲ ਪਲ ਉਹ ਗਲਤੀ ਕਰ ਰਿਹਾ, ਪਲ ਪਲ ਤਖਤਾਂ ਤੇ ਪਹੁੰਚਦਾ, ਪਲ ਪਲ ਹੈ ਉਸ ਤੋਂ ਫਿਰ ਰਿਹਾ, ਪਲ ਪਲ ਬਦਲੇ ਜਥੇਦਾਰ, ਉਸ ਪਲ ਪਲ ਫੜ ਪੱਲਾ ਖੜ ਰਿਹਾ, ਪਲ ਪਲ ਵਿਖਾਵੇ ਕਰ ਰਿਹਾ, ਪਲ ਪਲ ਹੈ ਵੇਖੋ ਖੁਦ ਮਰ ਰਿਹਾ, ਪਲ ਪਲ ਕਰੇ ਬੇਅਦਬੀਆਂ, ਪਲ ਪਲ ਹੈ ਖੁਦ ਕਾਰੇ ਕਰ ਰਿਹਾ, ਪਲ ਪਲ ਰਲੇ ਸੰਗ ਸਾਕਤਾਂ, ਸੱਚਾ ਦਲ ਨਾ ਅਕਾਲੀ ਦਲ ਰਿਹਾ, ਪਲ ਪਲ ਬੇਦੀ ਰਹੇ ਕੂਕਦਾ, ਪਲ ਪਲ ਕਰ ਗੁਜ਼ਰ ਪਲ ਰਿਹਾ। ਸੋ ਉਹਨਾਂ ਨੇ ਅਜੋਕੀ ਸਿਆਸਤ, ਖਾਸ ਤੌਰ 'ਤੇ ਅਕਾਲੀਆਂ ਦਾ ਮਾਫੀਆਂ ਦਾ ਡਰਾਮਾ, ਔਰ ਉਹ ਸਾਰਿਆਂ ਨੂੰ ਵੀ ਕਲਮਬੱਧ ਕੀਤਾ। ਔਰ ਇੱਕ ਅਮਨ ਨਾਂ ਦੇ ਸ਼ਾਇਰ ਨੇ, ਉਹਨਾਂ ਦੀ ਹੋਰ ਡਿਟੇਲ ਨਹੀਂ ਹੈ, ਪਰ ਉਹਨਾਂ ਦੀਆਂ ਵੀ ਜਿਹੜੀਆਂ 17 ਨੇ, ਮੈਨੂੰ ਲੱਗਿਆ ਕਿ ਵੀ ਇਹ ਸੱਚਮੁੱਚ ਇੱਕ ਬਹੁਤ ਚੰਗੀ ਸ਼ਾਇਰਾਨਾ ਟ੍ਰਿਬਿਊਟ ਹੈ, ਜਿਹਦੇ 'ਚ ਉਹਨਾਂ ਨੇ ਉਹਨਾਂ ਦੇ ਤੁਰ ਜਾਣ 'ਤੇ ਕਿਹਾ, ਮੰਨਿਆ ਅੰਬਰ ਦੀ ਹਿੱਕ ਵਿੱਚੋਂ ਫੇਰ ਇੱਕ ਤਾਰਾ ਟੁੱਟ ਗਿਆ, ਐ ਪਰ ਅੰਬਰ ਇਹ ਨਾ ਸਮਝੇ ਮੈਂ ਸਾਰੇ ਦਾ ਸਾਰਾ ਟੁੱਟ ਗਿਆ। ਮੰਨਿਆ ਅੰਬਰ ਦੀ ਹਿੱਕ ਵਿੱਚੋਂ ਫੇਰ ਇੱਕ ਤਾਰਾ ਟੁੱਟ ਗਿਆ, ਐ ਪਰ ਅੰਬਰ ਇਹ ਨਾ ਸਮਝੇ ਮੈਂ ਸਾਰੇ ਦਾ ਸਾਰਾ ਟੁੱਟ ਗਿਆ, ਉਹ ਜਮਨਾ ਪਾਰ ਪਹਾੜਾਂ ਵਾਲੇ ਖੁਸ਼ੀਆਂ ਦੇ ਵਿੱਚ ਨੱਚਣਗੇ, ਖਬਰਾਂ ਨੇ ਗੱਜ ਵੱਜ ਕੇ ਚੱਲੀਆਂ ਰਣਜੀਤ ਨਗਾਰਾ ਟੁੱਟ ਗਿਆ, ਉਸਨੇ ਸਤਲੁਜ ਦੇ ਪਾਣੀ ਵਿੱਚ ਸਦਾ ਹੀ ਫਿਰਦਾ ਰਹਿਣਾ ਹੈ, ਸਾਡੇ ਦੁਸ਼ਮਣ ਇਹ ਨਾ ਸਮਝਣ ਖੰਡਾ ਦੋ ਧਾਰਾ ਟੁੱਟ ਗਿਆ, ਉਹ ਯਾਰਾ ਆਪਣੇ ਸਾਰੇ ਦੇ ਸਾਰੇ ਵਾਅਦੇ ਤੋੜ ਨਿਭਾਏ ਤੂੰ, ਐ ਪਰ ਲੰਮੀ ਉਮਰ ਦੇ ਵਾਲਾ ਮੇਰਾ ਲਾਰਾ ਟੁੱਟ ਗਿਆ, ਆਪਣੀਆਂ ਹੁਣ ਅਸੀਂ ਖੁਦ ਨਸਲਾਂ ਨੂੰ ਬਹਿ ਕੇ ਗਾਥਾ ਦੱਸਾਂਗੇ, ਕਦੀ ਨਾ ਸੋਚੀ ਤੇਰੇ ਨਾਲੋਂ ਸਾਡਾ ਰਿਸ਼ਤਾ ਯਾਰਾ ਟੁੱਟ ਗਿਆ, ਤੇਰੇ ਬੋਲੇ ਬੋਲ ਅਮਨ ਦੀਆਂ ਪੌਣਾਂ ਵਿੱਚ ਸਦਾ ਗਰਜਣਗੇ, ਤੇਰੇ ਬੋਲੇ ਬੋਲ ਅਮਨ ਦੀਆਂ ਪੌਣਾਂ ਵਿੱਚ ਸਦਾ ਗਰਜਣਗੇ, ਸ਼ਾਇਦ ਰਕੀਬਾਂ ਨੂੰ ਜਾਪੇ ਕਿ ਉਹ ਬੁਲੰਦ ਜਕਾਰਾ ਟੁੱਟ ਗਿਆ, ਮੰਨਿਆ ਅੰਬਰ ਦੀ ਹਿੱਕ ਵਿੱਚੋਂ
ਇੱਕ ਤਾਰਾ ਟੁੱਟ ਗਿਆ ਐ ਪਰ ਅੰਬਰ ਇਹ ਨਾ ਸਮਝੇ ਮੈਂ ਸਾਰੇ ਦਾ ਸਾਰਾ ਟੁੱਟ ਗਿਆ। ਔਰ ਹੁਣ ਮੈਂ ਕਨਕਲੂਜਨ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਉਹਨਾਂ ਦੀ ਲਿਖਤ ਹੈ। ਅੱਛਾ। ਉਹਨਾਂ ਨੇ ਕਿਹਾ, ਇਟ ਇਜ਼ ਵਿਦ ਸੈਡਨੈਸ ਟੂ ਇਨਫੋਰਮ ਯੂ ਅਬਾਊਟ ਦਾ ਪਾਸਿੰਗ ਅਵੇ ਆਫ ਮਾਈ ਫਾਦਰ ਭਾਈ ਗਜਿੰਦਰ ਸਿੰਘ ਦਲ ਖਾਲਸਾ। ਮਾਈ ਫਾਦਰ was not just a parent to me, he was a hero, a symbol of resilience and an unwavering commitment to justice. His life was a testament to the power of conviction as he spent 4 decades in exile fighting for the cause of Khalistan. His legacy, recounting his extraordinary journey and the values he instilled in those who knew him. Born into time of political and social upheaval, my father was deeply influenced by the oppressive conditions faced by Sikhs in our homeland. ਸਾਦਾ ਚ ਉਹਨਾਂ ਨੇ ਕਿਹਾ ਕਿ ਵੀ ਮੈਂ ਆਪਣੇ ਪਿਤਾ ਜਿਹੜੇ ਇੱਕ ਵੱਡੇ ਹੀਰੋ ਔਰ ਜਿਹੜੇ ਇੱਕ ਅੜਨ ਦੇ ਔਰ ਕੌਮੀ ਦਰਦ ਨੂੰ ਲੈ ਕੇ ਤੁਰੇ ਹੋਏ ਇਨਸਾਫ ਲੈਣ ਦੇ ਲਈ, ਜਿਨ੍ਹਾਂ ਦੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਉਹਨਾਂ ਨੇ ਆਜ਼ਾਦੀ ਦੇ ਲਈ 4 ਦਹਾਕੇ ਜਿਹੜੇ ਨੇ ਜ਼ਿਲ੍ਹਾ ਵਤਨੀ 'ਚ ਗੁਜ਼ਾਰੇ ਖਾਲਿਸਤਾਨ ਦੇ ਕੌਜ਼ ਲਈ ਲੜਦੇ ਆ। ਉਹਨਾਂ ਦੀ ਐਕਸਟਰਾਆਰਡੀਨਰੀ ਜਰਨੀ ਜਿਹੜੇ ਉਹਨਾਂ ਨੂੰ ਜਾਣਦੇ ਨੇ, ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਔਰ ਉਹਨਾਂ ਦਾ ਜਨਮ ਹੀ ਉਸ ਪੀਰੀਅਡ ਦੇ ਵਿੱਚ ਹੋਇਆ ਜਦੋਂ ਕਿ ਸਿੱਖ ਕੌਮ ਜ਼ੁਲਮਾਂ ਦਾ ਸ਼ਿਕਾਰ ਸੀ ਔਰ ਇਹਨਾਂ ਨੇ ਇਸ ਰਸਤੇ ਨੂੰ ਚੁਣਿਆ। From a young age, he exhibited a strong sense of justice and an unyielding desire to see his community free from oppression. ਇਹ ਬਚਪਨ ਤੋਂ ਹੀ ਉਹਨਾਂ ਨੇ ਇਹ ਖਾਬ ਦੇਖਿਆ ਕਿ ਉਹਨਾਂ ਨੇ ਆਪਣੀ ਕੌਮ ਨੂੰ ਆਜ਼ਾਦ ਕਰਾਉਣਾ ਹੈ, ਇਨਸਾਫ ਲੈ ਕੇ ਦੇਣਾ ਹੈ। His early life was marked by activism as his vision and the movement for independence Punjab called Khalistan and quickly became a prominent figure in the struggle for Sikh sovereignty, from the 1971 of throwing leaflets at Indira Gandhi as a youth age to the involvement of 1981 hijacking. ਕਿ ਵੀ ਉਹ ਆਪਣੇ ਬਚਪਨ ਤੋਂ ਹੀ ਐਕਟਿਵਿਜ਼ਮ ਚ ਆਏ। 1981 ਚ ਉਹਨਾਂ ਨੇ 1971 ਚ ਉਹਨਾਂ ਨੇ ਇੰਦਰਾ ਗਾਂਧੀ ਦੀ ਜਿਹੜੀ ਹੈ ਸਟੇਜ ਦੇ ਉੱਤੇ ਖਾਲਿਸਤਾਨ ਦੇ ਲੀਫਲੈਟ ਸੁੱਟੇ ਔਰ 1981 ਦੇ ਵਿੱਚ ਉਹਨਾਂ ਨੇ ਜਿਹੜੀ ਹੈ ਹਾਈਜੈਕਿੰਗ ਕੀਤੀ ਜਹਾਜ਼ ਦੀ। As his involvement in the Khalistani movement grew, so did the dangers he faced with persecution, imprisonment and threats to his life. My father's painful decision to go into exile for nearly 4 decades. ਇਹ ਭਾਵੇਂ ਇੱਕ ਦੁਖਦਾਈ ਫੈਸਲਾ ਸੀ ਪਰ 4 ਦਹਾਕੇ ਉਹਨਾਂ ਨੇ ਜਿਹੜਾ ਜਲਾਵਤਨੀ 'ਚ ਜਾਣ ਦਾ ਫੈਸਲਾ ਕੀਤਾ। 4 decades he lived away from his homeland, enduring the hardships of separation from family and friends. Despite the distance, his spirit remained unbroken. He continued to lead, organize and inspire from afar, becoming a beacon of hope for those who continue the struggle at home. ਕਿ ਭਾਵੇਂ ਉਹ 4 ਦਹਾਈਆਂ ਦੂਰ ਰਹੇ, ਹਾਰਡਸ਼ਿਪ ਉਹਨਾਂ ਨੇ ਸਹੀਆਂ, ਪਰ ਉਹਨਾਂ ਦਾ ਜਿਹੜਾ ਭਰੋਸਾ ਸੀ ਉਹ ਅਟਲ ਰਿਹਾ। ਉਹ ਕਦੇ ਟੁੱਟੇ ਨਹੀਂ, ਡਿੱਗੇ ਨਹੀਂ, ਝੁਕੇ ਨਹੀਂ ਔਰ ਉੱਥੋਂ ਬੈਠਿਆਂ ਵੀ ਉਹਨਾਂ ਨੇ ਆਪਣੇ ਹੋਮਲੈਂਡ ਦੀ ਧਰਤੀ ਦੇ ਉੱਤੇ ਜਿਹੜਾ ਸਭ ਨੂੰ ਜਿਹੜਾ ਕਾਜ਼ ਦੇ ਲਈ ਲਾਮਬੰਦ ਕੀਤਾ। ਈਵਨ ਇਨ ਐਗਜ਼ਾਈਲ ਮਾਈ ਫਾਦਰਜ਼ ਇੰਪੈਕਟ ਵਾਜ਼ ਪ੍ਰੋਫਾਊਂਡ। He forged alliances with international organizations, raising awareness about the plight of Sikhs and garnering support for the cause of Khalistan. ਕਿ ਉਹਨਾਂ ਨੇ ਜਲਾਵਤਨੀ 'ਚ ਵੀ ਅੰਤਰਰਾਸ਼ਟਰੀ ਜਥੇਬੰਦੀਆਂ ਦੇ ਨਾਲ ਸਾਂਝਾਂ ਬਣਾਈਆਂ ਔਰ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਖਾਲਿਸਤਾਨ ਦੀ ਮੂਵਮੈਂਟ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ। His tireless efforts led to significant milestones in the movement, including policy changes and increased global attention. ਕਿ ਉਹਨਾਂ ਦੇ ਜਿਹੜੇ ਐਫਰਟ ਸੀ ਉਹ ਫਲ ਵੀ ਲਿਆਏ। ਕਈ ਮੀਲ ਪੱਥਰ ਉਹਨਾਂ ਨੇ ਸਥਾਪਿਤ ਕੀਤੇ ਇੰਟਰਨੈਸ਼ਨਲ ਲੈਵਲ ਤੇ। His speeches and writings became rallying cries for freedom fighters, echoing his unwavering belief in justice and self-determination for the Sikh people. ਕਿ ਉਹਨਾਂ ਦੀਆਂ ਸਪੀਚਸ, ਭਾਸ਼ਣ ਔਰ ਲਿਖਤਾਂ ਜਿਹੜੀਆਂ ਨੇ
ਉਹਨਾਂ ਨੇ ਖਾਲਿਸਤਾਨੀ ਯੋਧਿਆਂ ਨੂੰ ਹੌਸਲਾ ਦਿੱਤਾ ਹੈ ਔਰ ਇਨਸਾਫ ਲੈਣ ਦੇ ਲਈ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਉਹਨਾਂ ਨੇ ਫਰਦਰ ਇਸ ਮੂਵਮੈਂਟ ਨੂੰ ਤੋਰਿਆ। ਜੀ ਇਨ ਰਿਫਲੈਕਟਿੰਗ ਔਨ ਮਾਈ ਫਾਦਰਸ ਲਾਈਫ ਆਈ ਐਮ ਫਿਲਡ ਵਿਦ ਪ੍ਰਾਈਡ ਐਂਡ ਗ੍ਰੈਟੀਟਿਊਡ। ਇਹ ਹੁਣ ਇੱਕ ਬੇਟੀ ਦਾ ਕਹਿਣਾ ਕਿ ਜਦੋਂ ਮੈਂ ਆਪਣੇ ਪਿਤਾ ਦੀ ਜ਼ਿੰਦਗੀ ਵੱਲ ਦੇਖਦੀ ਹਾਂ ਤੇ ਮੈਂ ਆਪਣੇ ਆਪ ਨੂੰ ਫਖਰ ਔਰ ਸ਼ੁਕਰਾਨੇ ਦੇ ਵਿੱਚ ਜਿਹੜਾ ਹੈ ਉਹ ਸਰਸ਼ਾਰ ਦੇਖਦੀ ਹਾਂ। ਹਿਸ ਜਰਨੀ ਐਜ਼ ਏ ਖਾਲਿਸਤਾਨ ਫਰੀडम फाइटर marked by decades of exile is a powerful testament to his character and commitment। ਕਿ ਇੱਕ ਖਾਲਿਸਤਾਨੀ ਯੋਧੇ ਦੇ ਤੌਰ ਤੇ ਲੰਬਾ ਵਕਤ ਜਲਾਵਤਨੀ ਔਰ ਆਪਣੇ ਸਟੈਂਡ ਤੇ ਕਾਇਮ ਰਹਿਣਾ ਇਹ ਦੱਸਦਾ ਹੈ ਕਿ ਉਹਨਾਂ ਦੀ ਜਿਹੜੀ ਕਮਿਟਮੈਂਟ ਕੀ ਸੀ। ਹਿਸ ਲੈਗੇਸੀ ਕੰਟੀਨਿਊਸ ਟੂ ਇਨਸਪਾਇਰ ਐਂਡ ਗਾਈਡ ਅਸ, reminding us of the importance of standing up for what is right no matter the cost। ਕਿ ਉਹਨਾਂ ਦੀ ਜਿਹੜਾ ਵਿਰਸਾ ਹੈ ਉਹ ਸਾਡੀ ਯਾਦ ਦਹਾਨੀ ਕਰਵਾਉਂਦੀ ਹੈ, ਸਾਨੂੰ ਗਾਈਡ ਕਰਦਾ ਰਹੇਗਾ, ਰਿਮਾਈਂਡ ਕਰਾਏਗਾ ਕਿ ਜਿਹੜੀ ਚੀਜ਼ ਠੀਕ ਹੈ ਉਸ ਦੀ ਕੋਈ ਵੀ ਕੀਮਤ ਅਦਾ ਕਰਨੀ ਪਏ ਉਸ ਦੇ ਉੱਤੇ ਖਲੋਤੇ ਰਹਿਣਾ। ਮਾਈ ਫਾਦਰਸ ਲਾਈਫ ਵਾਜ਼ ਏ ਬੀਕਨ ਆਫ ਹੋਪ ਐਂਡ ਏ ਕਾਲ ਟੂ ਐਕਸ਼ਨ। ਕਿ ਉਹ ਇੱਕ ਆਸ ਦੀ ਕਿਰਨ ਵੀ ਔਰ ਇਹ ਉਹਨਾਂ ਦੀ ਕਾਲ ਵੀ ਐਂਡ ਏ ਕਾਲ ਟੂ ਐਕਸ਼ਨ ਐਂਡ ਹਿਜ਼ ਮੈਮਰੀ ਵਿਲ ਫੋਰਐਵਰ ਲਿਵ ਔਨ ਇਨ ਦਾ ਹਾਰਟਸ ਆਫ ਦੋਜ਼ ਹੂ ਸਟ੍ਰਾਈਵ ਫॉर ਏ ਬੈਟਰ ਫ੍ਰੀ ਵਰਲਡ ਫॉर ਦਾ ਸਿੱਖ ਕਮਿਊਨਿਟੀ। ਕਿ ਉਹਨਾਂ ਦੀ ਜਿਹੜੀ ਉਹ ਇੱਕ ਆਸ ਦੀ ਕਿਰਨ ਵਾਂਗ ਨੇ ਔਰ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਉਹਨਾਂ ਨੂੰ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ ਖਾਲਿਸਤਾਨ ਦੇ ਲਈ, ਆਜ਼ਾਦ ਸੰਸਾਰ ਦੇ ਲਈ, ਉਹਨੂੰ ਹਮੇਸ਼ਾ ਇਨਸਪਾਇਰ ਕਰੇਗੀ ਉਹਨਾਂ ਦੀ ਜ਼ਿੰਦਗੀ। ਹਿਜ਼ ਡ੍ਰੀਮ ਐਂਡ ਵਿਜ਼ਨ ਫਾਰ ਖਾਲਿਸਤਾਨ। ਸੋ ਇਹ ਉਹਨਾਂ ਨੇ ਉਹ ਕਿ ਭਾਈ ਉਹਨਾਂ ਦਾ ਸੁਪਨਾ ਵੀ ਔਰ ਉਹਨਾਂ ਦਾ ਨਿਸ਼ਾਨਾ ਵੀ ਖਾਲਿਸਤਾਨ ਸੀ। ਸੋ ਅਸੀਂ ਇੱਕ ਵਾਰ ਫਿਰ ਜਿਹੜਾ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਔਰ ਜਿਵੇਂ ਅਸੀਂ ਦੱਸਿਆ ਸੀ ਬਿਗਨਿੰਗ ਦੇ ਵਿੱਚ ਕਿ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਮਾਗਮ ਹੋਇਆ ਉਸ ਦੇ ਵਿੱਚ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਈਸਟ ਕੋਸਟ ਕਮੇਟੀ ਵੀ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਵੀ ਕੋਆਰਡੀਨੇਟਰ ਨੇ, ਉਹਨਾਂ ਨੇ ਵੀ ਐਡਰੈਸ ਕੀਤਾ। ਮੈਂ ਵੀ ਲਗਭਗ 1 ਘੰਟੇ ਦੇ ਨੇੜੇ ਤੇੜੇ ਦਾ ਐਡਰੈਸ ਸੀ ਔਰ ਕਥਾਵਾਚਕ ਭਾਈ ਸਾਹਿਬ ਉਹਨਾਂ ਦਾ ਵੀ ਇਸ ਵਿਸ਼ੇ ਦੇ ਉੱਤੇ ਸੀ। ਔਰ ਮੈਂ ਥੈਂਕਫੁਲ ਹਾਂ ਆਪਣੀ ਟੈਕਨੀਕਲ ਟੀਮ ਦਾ, ਭਾਵੇਂ ਉਹ ਰੈਡ ਆਈ ਫਲਾਈਟ ਲੈ ਕੇ ਸਵੇਰੇ ਪਹੁੰਚੇ ਸੀ 8 ਵਜੇ 9 ਵਜੇ ਤੇ ਇਹ ਕਿਉਂਕਿ ਸਪੌਂਟੇਨੀਅਸ ਪ੍ਰੋਗਰਾਮ ਬਣਿਆ ਸੀ, ਉੱਥੋਂ ਹੀ ਫੌਰਨ ਆ ਕੇ ਉਹਨਾਂ ਨੇ ਰਿਕਾਰਡ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਸ ਨੂੰ ਆਪਣੇ ਵਿਊਜ਼ ਨਾਲ ਸਾਂਝਾ ਕਰਾਂਗੇ। ਔਰ ਕਮਿੰਗ ਸੰਡੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਸਾਰੀਆਂ ਜਥੇਬੰਦੀਆਂ ਵੱਲੋਂ ਸਮਾਗਮ ਹੈ। ਔਰ ਫਿਰ ਉਸ ਤੋਂ ਨੈਕਸਟ ਵੀਕ ਜਿਹੜਾ 21 ਵਾਲਾ ਵੀਕਐਂਡ ਹੈ ਗਲੈਨ ਰੌਕ ਨਿਊ ਜਰਸੀ, ਜਿੱਥੇ ਕਿ ਭਾਈ ਪ੍ਰਿਤਪਾਲ ਸਿੰਘ ਜਿਹੜੇ ਦਲ ਖਾਲਸਾ ਦੇ ਮੁੱਢਲੇ ਮੈਂਬਰਾਂ 'ਚੋਂ ਸੀ ਔਰ ਭੈਣ ਜੀ ਮਨਜੀਤ ਕੌਰ ਔਰ ਬੇਟੀ ਬਿਕਰਮਜੀਤ ਕੌਰ ਪਹਿਲਾਂ ਉਹਨਾਂ ਦੇ ਐਫਰਟ ਨਾਲ ਹੀ ਜਿਹੜੀ ਹੈ ਅਮਰੀਕਾ ਪਹੁੰਚੀ ਸੀ, ਉਹਨਾਂ ਨੇ ਵੱਡਾ ਇੱਕ ਸਮਾਗਮ ਰੱਖਿਆ ਜਿਸ ਦੇ ਵਿੱਚ ਅਸੀਂ ਵੀ ਸ਼ਮੂਲੀਅਤ ਕਰਾਂਗੇ। ਸੋ ਅਸੀਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਾਂਗੇ। ਔਰ ਅੱਜ ਹੀ ਜਿਵੇਂ ਸਰ ਬਲਵਿੰਦਰ ਸਿੰਘ ਚੱਠਾ ਹੋਰਾਂ ਨੇ ਦੱਸਿਆ ਕਿ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ 28 ਤਰੀਕ ਵਾਲਾ ਵੀਕਐਂਡ ਹੈ ਉਹ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਵੀ ਸਮਾਗਮ ਰੱਖਿਆ ਹੋਇਆ। ਸੋ ਹਰ ਥਾਂ ਵੱਡੀ ਗਿਣਤੀ 'ਚ ਸ਼ਮੂਲੀਅਤ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਨਾਇਕ ਨੇ, ਇਹਨਾਂ ਦੀ ਜ਼ਿੰਦਗੀ ਨੂੰ ਇਹ ਕੋਈ ਅਫਸੋਸ ਨਹੀਂ ਹੈ, ਇਹਨਾਂ ਦੀ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਨਾ ਹੈ ਤਾਂ ਕਿ ਇਹ ਖਾਲਿਸਤਾਨੀ ਕਾਫਲਾ ਇਵੇਂ ਹੀ ਚੜ੍ਹਦੀ ਕਲਾ ਨਾਲ, ਜਿਵੇਂ ਭਾਈ ਗਜਿੰਦਰ ਸਿੰਘ ਦੀ ਸਟਰਗਲ ਦੀ ਜ਼ਿੰਦਗੀ 'ਚੋਂ ਵੀ ਹਮੇਸ਼ਾ ਹੋਪ, ਉਮੰਗ ਤੇ ਖਾਲਿਸਤਾਨ ਜ਼ਿੰਦਾਬਾਦ ਹੀ ਨਿਕਲਦਾ ਰਿਹਾ, ਇਵੇਂ ਹੀ ਇਹ ਕੇਸਰੀ ਕਾਫਲਾ ਆਪਣੀ ਮੰਜ਼ਿਲੇ ਮਕਸੂਦ ਵੱਲ ਪਹੁੰਚੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।